ਇਹ ਦੋ ਨੰਬਰਦਾਰ ਤੇ ਦੋਵੇਂ ਸਿੱਖ ਸਨ। ਦੋਵੇਂ ਸਿੱਖ ਸਨ। ਅੱਛਾ, ਇਹ ਜਿਹੜੇ ਸਰਦਾਰ ਸਨ ਇਹਨਾਂ ਦੀ ਇੱਥੇ ਰਿਹਾਇਸ਼ ਪਿੰਡ ਦੇ ਕਿੱਥੇ ਕਰਕੇ ਸੀ? ਜਿਹੜਾ ਮੰਗਲ ਸਿੰਘ ਸੀ ਨਾ, ਹਾਂਜੀ ਦਲੀਪ ਸਿੰਘ, ਹਾਂਜੀ, ਇਹਨਾਂ ਦੀ ਪਿੰਡ ਦੇ ਵਿਚਕਾਰ ਹੀ ਸੀ। ਮੇਲੇ ਦੇ ਵਿੱਚ ਮੁਸਲਮਾਨ, ਹਿੰਦੂ, ਈਸਾਈ, ਸਿੱਖ ਇਕੱਠੇ ਜਾਂਦੇ ਹੁੰਦੇ ਸੀ ਜਾਂ ਅਲੱਗ-ਅਲੱਗ ਟੋਲੀਆਂ ਬਣ ਕੇ ਜਾਂਦੀਆਂ ਉਹਨਾਂ ਸੀ? ਵਕਤਾਂ 'ਚ ਸਾਰੇ ਇਕੱਠੇ ਹੀ ਫਿਰਦੇ। ਅੱਛਾ, ਸਿੱਖਾਂ ਨੇ ਮੁਸਲਮਾਨਾਂ ਵਾਸਤੇ ਛਬੀਲ ਲਾਈ ਹੁੰਦੀ ਸੀ? ਜਿਹੜਾ ਵੀ ਪੀਏ, ਅੱਛਾ, ਜਿਹੜਾ ਵੀ ਪੀਏ ਪੀ ਕੇ ਜਾਏ। ਅੱਜ ਮੈਂ ਆਇਆ ਤੰਬੋਲੀ, ਤਹਿਸੀਲ ਕਾਮੋਕੀ ਤੇ ਜ਼ਿਲ੍ਹਾ ਗੁਜਰਾਂਵਾਲਾ। ਜਿਹਦਾ ਦਰਵਾਜ਼ਾ ਹੈ ਇਹ ਵਾਲਾ, ਇਹ ਸਲੀਬ ਲੱਗੀ ਹੋਈ ਹੈ, ਇਹ ਮੇਨ ਇੰਟਰਸ ਹੈ ਗਿਰਜੇ ਦੀ। ਹੁਣ ਅਸੀਂ ਅੰਦਰ ਜਾਂਦੇ ਇਹਨਾਂ ਬਜ਼ੁਰਗਾਂ ਕੋਲੋਂ। ਤੰਬੋਲੀ ਦੇ ਅੰਦਰ ਰਹਿਣ ਵਾਲੇ ਸਿੱਖ, ਹਿੰਦੂ, ਖੱਤਰੀ ਤੇ ਮੁਸਲਮਾਨਾਂ ਦੀ ਜਿਹੜੀ ਸਟੋਰੀ ਹੈ ਉਹ ਤੁਹਾਨੂੰ ਸੁਣਾਉਂਦੇ ਹਾਂ। ਪਹਿਲੇ ਅੰਦਰ ਦਾ ਵਿਊ ਦੇਖ ਲੈਣਾ। ਇਹ ਤੰਬੋਲੀ ਦੇ ਅੰਦਰ ਹੈ ਗਿਰਜਾਘਰ, ਇਹ ਮੇਨ ਇੰਟਰਸ ਹੈ ਤੇ ਇਸ ਦੇ ਨਾਲ ਹੀ ਇੱਧਰ ਹੈ ਵਾਸ਼ਰੂਮ ਹੈ। ਇਹ ਪੌਦੇ ਲਗਾਉਣ ਵਾਸਤੇ ਗ੍ਰੀਨਰੀ ਜਗ੍ਹਾ ਬਣਾਈ। ਇਹ ਦੱਸ ਰਹੇ ਨੇ ਕਿ ਇਹ ਇਹਨਾਂ ਨੇ ਸਟੋਰ ਰੂਮ ਬਣਾਇਆ ਹੈ, ਇਹ ਵਾਲਾ ਇੱਧਰ। ਤੇ ਇੱਧਰ ਇਹ ਗਿਰਜੇ ਦੇ ਅੰਦਰ ਜਾਵਾਂ? ਅੱਛਾ, ਬਲਕਿ ਇੱਧਰ ਹੈ ਗਿਰਜੇ ਵਾਸਤੇ, ਇੱਧਰ ਵੀ ਇੱਧਰ ਉਹਦਾ ਦੋ ਗੇਟ ਨੇ, ਇੱਕ ਉਧਰ ਦਾ ਮੇਨ ਦਰਵਾਜ਼ਾ ਹੈ। ਹਾਂਜੀ, ਤੇ ਇਹ ਇਹਨਾਂ ਦਾ ਜਿਹੜਾ ਨਾ ਇੱਧਰ ਸਟੋਰ ਰੂਮ ਬਣਾਇਆ ਹੈ, ਕੋਈ ਸਮਾਨ ਵਗੈਰਾ, ਕੋਈ ਮਹਿਮਾਨ ਵਗੈਰਾ ਆਉਣ ਤੇ ਉਹਨਾਂ ਦੇ ਸਹੀ ਹੈ। ਪਾਦਰੀ ਵਾਸਤੇ। ਅੱਛਾ, ਪਾਦਰੀ ਵਾਸਤੇ, ਬਿਲਕੁਲ ਸਹੀ ਹੈ, ਠੀਕ ਹੋ ਗਿਆ। ਤੇ ਇਹ ਜਿਹੜਾ ਹੈ गिरजे दे अंदर जाने वास्ते जी है गुजरांवाले दे विच चर्च है तमोली चर्च साधोकी दे पास। ਇਹ वाला स्टेज है, ਇੱਥੇ ਪਾਸਟਰ ਸਾਹਿਬ ਕਲਾਮ ਕਰਦੇ ਹੈਗੇ ਨੇ। ਇਹ वाला डाइज है। ਇਹ वाली जगह ਤੇ ਤਮੋਲੀ ਦੀ ਕਲੀਸਿਆ ਇਬਾਦਤ ਕਰਦੀ ਹੈਗੀ ਜਨਾਬ। ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਜਲਾਲ ਮਸੀਹ। ਅਸੀਂ ਜਿਸ ਜਗ੍ਹਾ ਤੇ ਆ ਬੈਠੇ ਹੋਏ ਆ ਇਹ ਚਰਚ ਹੈ। ਹਾਂਜੀ। ਇਹ ਕਿਹੜਾ ਪਿੰਡ ਹੈ? ਇਹ ਤਮੋਲੀ। ਤੰਬੋਲੀ। ਇਹਦੀ ਤਹਿਸੀਲ ਕਿਹੜੀ ਹੈ? ਇਹਦੀ ਤਹਿਸੀਲ ਕੰਮ ਹੋ ਗਈ ਤੇ ਜ਼ਿਲ੍ਹਾ ਇਸ ਦਾ? ਗੁਜਰਾਂਵਾਲਾ। ਜ਼ਿਲ੍ਹਾ ਗੁਜਰਾਂਵਾਲਾ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ? ਨਾਲ ਪਿੰਡ ਦੇ ਲਿੰਦ ਰਾਜਾ। ਰਾਜਾ ਕਿਹੜੀ ਸਾਈਡ ਤੇ ਹੈ? ਲਿੰਦ ਲਾਂਦੀ ਸਾਈਡ ਤੇ। ਅੱਛਾ, ਸਾਧੋ ਕੇ। ਠੀਕ ਹੈ। ਸਾਧੋ ਕੇ ਸਟਾਫ ਵਿੱਚ ਆਉਂਦਾ। ਹਾਂਜੀ ਹਾਂਜੀ, ਹਾਂ ਬਿਲਕੁਲ ਠੀਕ ਹੈ। ਹਾਂ, ਅੱਗੇ ਹਿੰਦਾ ਨਿਠਾਂ ਵਾਲੀ, ਇੱਧਰ ਨੂੰ ਗੁੰਨਾਉਰ, ਕਾਜੀਕੋਟ, ਲੱਦਿਆਂ ਵਾਲਾ, ਮੋਗਲ ਵਾਲਾ, ਇਹ ਸਾਰੇ ਆਉਂਦੇ ਨੇ। ਹਾਂਜੀ, ਸਹੀ। ਕੋੜੀ ਜਿਹੜਾ ਆਹ ਕੋੜੀ ਵੀ ਨਾਲ ਹੀ ਆਉਂਦੀ ਚੱਕ ਤੇ। ਕੋੜੀ ਵੀ ਨਾਲ ਹੀ ਆਉਂਦੀ। ਹਾਂ, ਰਾਜਪੁਰਾ। ਰਾਜਪੁਰਾ। ਹਾਂਜੀ।
ਜਿਸ ਵਕਤ ਪਾਕਿਸਤਾਨ ਹਿੰਦੁਸਤਾਨ ਬਣਿਆ ਹੈ, ਹਾਂਜੀ ਤੁਹਾਡੀ ਉਸ ਵਕਤ ਕਿੰਨੀ ਉਮਰ ਸੀ? ਉਸ ਉਮਰ ਮੇਰੀ ਇਹ ਕੋਈ 13 ਜਾਂ 14 ਸਾਲ ਸੀ। 13-14 ਸਾਲ। ਹਾਂਜੀ ਹਾਂਜੀ ਮਤਲਬ ਕਿ ਚੰਗੀ ਹੋਸ਼ ਸੀ ਕਿ ਤੁਹਾਨੂੰ? ਹੋਸ਼ ਸੀ ਮੈਨੂੰ, ਅੱਛਾ, ਮੈਨੂੰ ਹੋਸ਼ ਸੀ ਸਾਰੀ। ਸਹੀ ਐਡਾ ਬਹੁਤੀ ਵੀ ਨਹੀਂ ਸੀ, ਬਲਕਿ ਇਦੋਂ ਵੀ ਘੱਟ ਹੀ ਹੋਵੇਗੀ। ਸਹੀ। ਮੇਰੇ ਕੋਲ 12 ਸਾਲ ਹੋਏਗੀ। ਹਾਂ 12 ਸਾਲ 12 ਸਾਲ ਤੇ ਚੰਗੀ ਭਲੀ ਹੋਸ਼ ਹੁੰਦੀ ਹੈ। ਹੋਸ਼ ਸੀ ਮੈਨੂੰ ਮੁੱਛਾਂ ਮੱਛਾਂ ਫੁੱਟਣ ਦਾ ਵੀ ਹੋਣੀਆਂ। ਨਾ 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 ਅੱਛਾ, ਨਾ, ਬਿਲਕੁਲ ਛੋਟੇ, ਠੀਕ ਹੈ। ਕੋਈ ਮੁੱਛਾਂ ਦਾ ਹਿਸਾਬ ਨਹੀਂ ਸੀ। ਹੁਣ ਤੇ 10 ਸਾਲਾਂ ਦੇ ਨੂੰ 12 ਸਾਲਾਂ ਦੇ ਮੁੱਛਾਂ ਫੁੱਟਣ ਦਾ ਪੈਂਦੀਆਂ ਨੇ। ਤੁਹਾਡਾ ਨਾਂ ਜਲਾਲ ਮਸੀਹ, ਵਾਲਦ ਤੁਹਾਡੇ ਦਾ ਨਾਂ ਕੀ ਹੈ? ਮਾਲਕ ਦਾ ਨਾਂ ਵਜ਼ੀਰ ਮਸੀਹ। ਵਜ਼ੀਰ ਮਸੀਹ। ਹਾਂ, ਤੁਹਾਡੇ ਵਾਲਦ ਦੇ ਭਰਾਵਾਂ ਦੇ ਨਾਂ ਕੀ ਨੇ? ਸਾਡੇ ਵਾਲਦ ਦਾ ਭਰਾ ਕੋਈ ਨਹੀਂ, ਅੱਛਾ, ਇਕੱਲਾ ਹੀ ਸੀ। ਕੱਲਾ ਹੀ ਸੀ। ਹਾਂ, ਸਾਡੇ- ਤੁਸੀਂ ਅੱਗੋਂ ਕਿੰਨੇ ਭਰਾ ਹੋ? ਅਸੀਂ ਅੱਗੋਂ 5 ਭਰਾ ਹਾਂ। ਤੁਹਾਡੇ ਤੋਂ ਵੱਡੇ ਕਿੰਨੇ ਸਨ? ਮੇਰੇ ਤੋਂ ਵੱਡੇ ਹਨ सरदारा 5 ਭਰਾ, 3 ਵੱਡੇ ਹਨ। ਸਭ ਤੋਂ ਵੱਡੇ ਜਿਹੜੇ ਤੁਹਾਡੇ ਭਰਾ ਉਹਨਾਂ ਦਾ ਨਾਂ ਕੀ ਸੀ? ਸਰਾਜ ਮਸੀਹ, ਉਸ ਤੋਂ ਛੋਟੇ ਦਾ ਨਾਂ? ਉਸ ਦਿਨ ਛੋਟੇ ਦਾ ਨਾਂ ਲਾਲ ਮਸੀਹ। ਲਾਲ ਮਸੀਹ। ਤੇ ਤੀਸਰੇ ਨੰਬਰ ਤੇ? ਸਰਦਾਰ ਮਸੀਹ। ਤੁਸੀਂ ਚੌਥੇ ਨੰਬਰ ਤੇ ਹੋ। ਹਾਂਜੀ ਹਾਂਜੀ ਤੁਹਾਡੇ ਤੋਂ ਵੱਡੀਆਂ ਭੈਣਾਂ ਵੀ ਸਨ? 2, ਉਹਨਾਂ ਦੇ ਨਾਮ ਕੀ ਸਨ? ਇੱਕ ਦੇ ਨਾਂ ਸਰਦਾਰਾਂ ਸੀ, ਅੱਛਾ ਜੀ। ਇੱਕ ਦੇ ਨਾਂ ਚਿਰਾਗਾਂ ਸੀ। ਇੱਕ ਦਾ ਨਾਂ ਸਰਦਾਰਾਂ ਤੇ ਇੱਕ ਦਾ ਨਾਂ ਚਿਰਾਗਾ ਸੀ। ਚਿਰਾਗਾਂ। ਠੀਕ ਹੈ। ਜਿਸ ਟਾਈਮ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਉਦੋਂ ਦੀ ਤੁਹਾਡੀ ਇਸੇ ਮੁਹੱਲੇ 'ਚ ਜਿਹੜੀ ਤੁਹਾਡੀ ਬਸਤੀ ਹੈ ਇੱਥੇ ਦੀ ਹੈ ਜਾਂ ਪਿੰਡ ਦੇ ਵਿੱਚ ਰਹਿੰਦੇ ਸੀ ਪਹਿਲੇ? ਉਦੋਂ ਪਿੰਡ ਦੇ ਵਿੱਚ ਰਹਿੰਦੇ ਸਾਂ। ਇਹ ਪਰਾਂ ਨਾਲ ਬਸਤੀ ਆ ਸਾਡੀ। आउट से जितने गए नहीं सा ਹਾਂ ਹਾਂ ਹਾਂ, ਬੋੜ ਬਸਤੀ? ਬੋੜ ਬਸਤੀ। ਅੱਛਾ, ਉਹਨੂੰ ਬੋੜ ਬਸਤੀ ਕਹਿੰਦੇ। वो मशहूर है ਅੱਛਾ ਅੱਛਾ। ਉੱਥੇ ਤੁਹਾਡੇ ਨਾਲ ਕਿਹਦੇ ਕਿਹਦੇ ਘਰ ਸਨ? ਉੱਥੇ ਸਾਡਾ ਨਾਲ ਘਰ ਤੇਲੀਆਂ ਦਾ, ਤੇਲੀਆਂ ਦਾ ਨਾਂ ਕੀ ਸੀ? ਨਿਜ਼ਾਮਦੀਨ ਸੀ ਤੇਲੀ ਵੱਡੇ ਦਾ ਨਾਂ। ਅੱਛਾ ਜੀ। ਉਹਦੇ ਮੁੰਡੇ ਹਨ ਅੱਗੋਂ 3-4। ਉਹਨਾਂ ਦੇ ਨਾਮ ਕੋਈ ਦੱਸੋ। ਹਾਂ। ਉਹਨਾਂ ਦਾ ਨਾਂ ਇੱਕ ਦਿਨ ਸ਼ਫੀ ਸੀ, ਅੱਛਾ ਜੀ। ਇੱਕ ਦੇ ਨਾਂ ਸੈਨ, ਅੱਛਾ ਜੀ। ਇੱਕ ਦੇ ਨਾਂ ਸਦੀਕ, ਅੱਛਾ, ਇੱਕ ਦੇ ਨਾਂ ਸ਼ਰੀਫ ਸੀ। ਸ਼ਰੀਫ। 4 ਮੁੰਡੇ ਹਨ ਉਹਦੇ। ਠੀਕ ਹੋ ਗਿਆ। ਤੇ ਉਹ ਜਿਹੜਾ ਤੇਲੀ ਸੀ ਉਹਦੇ ਤੁਹਾਡੇ ਗੁਆਂਢ ਸਨ? ਹਾਂ, ਗੁਆਂਢ ਹੀ ਸਮਝ ਲਓ, ਇੱਕੇ ਮਹੱਲੇ 'ਚ ਹੀ ਸਨ। ਇੱਕੋ ਬਸਤੀ 'ਚ ਰਹਿੰਦੇ ਸੀ, ਬੋੜ ਬਸਤੀ ਕਹਿੰਦੇ ਸੀ ਉਹਨੂੰ? ਹਾਂ ਹਾਂ ਹਾਂ। ਠੀਕ ਹੈ। ਇੱਥੇ ਪਿੰਡ ਦੀਆਂ ਕਿੰਨੀਆਂ ਬਸਤੀਆਂ ਸਨ ਉਸ ਵਕਤ? ਹੁਣ ਤਾਂ ਬੜਾ ਵੱਡਾ ਪਿੰਡ ਹੋ ਗਿਆ। ਬੜਾ ਵੱਡਾ ਪਿੰਡ ਹੋ ਗਿਆ। ਹਾਂਜੀ ਬਸਤੀਆਂ ਕੋਈ ਵੀ ਨਹੀਂ ਪਿੰਡ ਦੀਆਂ। ਲਾਲ ਲਕੀਰ ਸਾਡੇ ਪਿੰਡ ਦੀ ਤੁਹਾਨੂੰ ਨਹੀਂ ਪਤਾ ਹੋਣਾ। ਹਾਂਜੀ। ਲਾਲ ਲਕੀਰ ਤੋਂ ਅੰਦਰ ਅੰਦਰ ਹੀ ਸਾਰਾ ਪਿੰਡ। ਅੱਛਾ, ਬਸਤੀ ਤੁਹਾਡੀ ਲਾਲ ਲਕੀਰ ਤੋਂ ਬਾਹਰ ਸੀ? ਅੰਦਰ ਅੱਛਾ, ਲਾਲ ਲਕੀਰ ਦੇ ਅੰਦਰ ਹਾਂਜੀ ਸੀ। ਠੀਕ। ਪਿਜਰੇ ਦੇ ਉੱਤੇ ਲਾਲ ਲਕੀਰ ਮੈਂ ਆਪ ਵੇਖੀ। ਅੱਛਾ, ਬੋੜ ਬਸਤੀ 'ਚ ਹਿੰਦੂ ਜਾਂ ਸਿੱਖ ਰਹਿੰਦੇ ਸਨ? ਤੁਹਾਡੀ ਬਸਤੀ 'ਚ ਸਾਡੀ ਬਸਤੀ 'ਚ ਸਿਰਫ ਈਸਾਈ ਸਨ। ਸਿਰਫ ਈਸਾਈ ਸਨ ਜਾਂ ਉਹ ਤੇਲੀ ਸਨ? ਹਾਂ, ਤੇਲੀ ਨਾਲ ਗੁਆਂਢੀ ਸਨ, ਵਿੱਚ ਨਹੀਂ ਹਨ ਰਹਿੰਦੇ ਉਹ ਬਸਤੀ ਦੇ। ਅੱਛਾ ਅੱਛਾ, ਨਾਲ ਗੁਆਂਢੀ ਸਨ। ਗੁਆਂਢੀ ਸਨ। ਹਾਂ। ਠੀਕ ਹੋ ਗਿਆ। ਤੇ ਇੱਥੇ ਜਿਹੜਾ ਕਿੰਨੇ ਨੰਬਰਦਾਰ ਸਨ ਉਸ ਵਕਤ? 2। ਕੀ ਨਾਮ ਸੀ ਨੰਬਰਦਾਰਾਂ ਦੇ? ਇੱਕ ਦੇ ਨਾਂ ਸੀ, ਪਿਓ ਦੇ ਨਾਂ ਦੇ ਮੰਗਲ ਸਿੰਘ ਸੀ, ਮੰਗਲ ਸਿੰਘ। ਪੁੱਤਰ ਦੇ ਨਾਂ ਦਲੀਪ ਸਿੰਘ ਸੀ। ਪਿਓ ਦਾ ਸਾਡੇ ਵੇਖਣ ਜੀ ਸਾਡੀ ਸੰਭਾਲ 'ਚ ਹੀ ਹੋਇਆ, ਅੱਛਾ ਮਰ ਗਿਆ ਸੀ। ਅੱਛਾ ਜੀ। ਅੱਗੇ ਦਲੀਪ ਸਿੰਘ ਸੀ ਉਹਦੇ ਮੁੰਡੇ ਦੇ ਨਾਂ, ਜਿਹੜਾ ਕਾਰਕੁਨ ਸੀ। ਤੇ ਜਿਹੜਾ ਦੂਜਾ ਸੀ ਉਹਦੇ ਤਰਨ ਸਿੰਘ ਸੀ ਉਹਦੇ ਨਾਂ। ਦੂਸਰੇ ਨੰਬਰਦਾਰ ਦਾ ਨਾਮ ਤਰਨ ਸਿੰਘ ਸੀ? ਤਰਨ ਸਿੰਘ, ਤਰਨੂੰ ਆਂਦੇ ਹੁੰਦੇ ਹਨ, ਤਰਨ ਸਿੰਘ ਸੀ। ਅੱਛਾ ਜੀ। ਉਹਦੇ ਮੁੰਡਿਆਂ ਦਾ ਹੁਣ ਮੈਨੂੰ ਵੀ ਨਹੀਂ ਪਤਾ, ਸ਼ਾਇਦ ਉਹਦੇ ਮੁੰਡੇ ਨਹੀਂ ਸਨ ਜਾਂ ਹੈ ਸਨ। ਭਤਰੀਏ ਉਹਦੇ ਮੈਂ ਵੇਖੇ ਨੇ, ਤੇ ਬਾਕੀ ਮੁੰਡਿਆਂ ਉਹਦਿਆਂ ਦਾ ਮੈਨੂੰ ਵੀ ਨਹੀਂ ਜੇ ਪਤਾ। ਇਹ- ਆ ਉਹਦੇ ਭਰਾ ਦੇ ਮੁੰਡੇ ਸਨ। ਅੱਛਾ, ਠੀਕ ਹੈ। ਉਹਦੇ ਭਰਾ ਭਤਰੀਏ ਜਿਹੜੇ ਉਹਨਾਂ ਦੇ ਨਾਂ ਕੀ ਸਨ? ਇੱਕ ਦੇ ਨਾਂ ਸੀ, ਮੁੰਡੇ 2-3 ਦਾ ਉਹਦੇ ਵੇਖੇ ਨੇ। ਉਹ ਨਾਵਾਂ ਦਾ ਮੈਨੂੰ ਵੀ ਸਾਰਿਆਂ ਦਾ ਖਿਆਲ ਰਿਹਾ। ਪੁਰਾਣਾ ਹੋ ਗਿਆ ਹਾਂਜੀ। ਹਾਂ, ਦੇਰ ਹੋ ਗਈ ਹੈ। ਇਹ ਸਨ ਉਹ ਵੀ ਉਦੋਂ ਮੁੰਡੇ ਹੀ ਜਦੋਂ ਗਏ ਨੇ। ਜਵਾਨ ਸਨ ਉਹਦੇ ਮੁੰਡੇ? ਜਵਾਨ ਸਨ। ਅੱਛਾ। ਇਹ 2 ਨੰਬਰਦਾਰ ਤੇ ਦੋਵੇਂ ਸਿੱਖ ਸਨ? ਦੋਵੇਂ ਸਿੱਖ ਸਨ। ਅੱਛਾ। ਉਹਨਾਂ ਦੀ ਪੈਲੀ ਪੂਲੀ ਕਿਹੜੀ ਸਾਈਡ ਤੇ ਸੀ? ਤਰਨ ਸਿੰਘ ਦੀ ਪੈਲੀ ਤੇ ਸੀ ਉਹ ਚੜ੍ਹਦੇ ਪਾਸੇ। ਪਿੰਡ ਦੇ ਚੜ੍ਹਦੇ ਪਾਸੇ ਤਰਨ ਸਿੰਘ ਦੀ? ਚੜ੍ਹਦੇ ਪਾਸੇ ਨਿੱਠਾਂ ਵਾਲੀ ਦੇ ਨਾਲ ਉਰਾਂ ਲੱਗਦੀ ਹੈ। ਨਿਠਣ ਵਾਲੀ ਦੇ ਨਾਲ? ਹਾਂ, ਉਰਾਂ ਹੱਦ ਲੱਗਦੀ ਹੈ। ਅੱਛਾ। ਤੇ ਇਹ ਜਿਹੜਾ ਦਲੀਪ ਸਿੰਘ ਹੈ, ਹਾਂ। ਇਹਦੀ ਪੈਲੀ ਚੋਖੀ ਸੀ। ਇਹਦੀ ਲਾਂਦੇ ਪਾਸੇ ਪਹਾੜ ਪਾਸੇ ਵੀ ਸੀ, ਅੱਛਾ ਜੀ। ਚੜ੍ਹਦੇ ਪਾਸੇ ਵੀ ਸੀ। ਕਿਉਂਕਿ ਉਦੋਂ ਜ਼ਮੀਨਾਂ ਇਸਤੇਮਾਲ ਨੂੰ ਇਕੱਠੀਆਂ ਨਹੀਂ ਸਨ। ਪਾਟਵੀਂ ਜ਼ਮੀਨ, ਪਾਟਵੀਂ ਜ਼ਮੀਨ। ਕੋਈ ਮੁਰੱਬਾ ਕਿਤੇ, ਕੋਈ 10 ਪੈਲੀਆਂ ਕਿਤੇ, ਕੋਈ 2 ਕਿਤੇ। ਜੀ ਜੀ। ਰਹਿ ਗਈ ਗੱਲ ਇਹ, ਜਿਹੜੀ ਇਕੱਠੀ ਜ਼ਮੀਨ ਹੋਈ ਉਹ ਤੋਂ ਬਾਅਦ ਹੋਈ ਹੈ ਇਸਤੇਮਾਲ। ਅੱਛਾ ਜੀ। ਤੇ ਉਹ 36 ਮੁਰੱਬਿਆਂ ਦਾ ਮਾਲਕ ਸੀ ਜੇ ਦਲੀਪ ਸਿੰਘ? ਦਲੀਪ ਸਿੰਘ ਅੱਛਾ, 36 ਮੁਰੱਬੇ ਦਾ ਮਾਲਕ ਸੀ? 36 ਮੁਰੱਬੇ ਦਾ ਮਾਲਕ ਸੀ। ਏਡਾ ਵੱਡਾ ਸੀ। ਵੱਡਾ ਜ਼ਿਮੀਂਦਾਰ ਸੀ, ਸਭ ਤੋਂ ਵੱਡਾ ਜ਼ਿਮੀਂਦਾਰ। ਵੱਡਾ ਜ਼ਿਮੀਂਦਾਰ ਸੀ। ਆਪ ਨਹੀਂ ਸਾਨੂੰ ਜ਼ਿਮੀਂਦਾਰ ਕਰਦੇ। ਹਾਂ। ਕਰਦੇ ਹਨ ਇੱਕ ਡੇਰੇ ਤੇ ਉਹਨਾਂ ਰਹਿائش ਰੱਖੀ ਸੀ ਆਪਣੇ ਫਿਰਨ ਟੁਰਨ ਵਾਸਤੇ, ਅੱਛਾ। ਆਉਣ ਜਾਣ ਵਾਸਤੇ। ਹਾਂ ਹਾਂ ਹਾਂ। ਬਾਕੀ ਉਹ ਜ਼ਮੀਨ ਮੈਂ ਤੂੰ ਸਾਰੇ ਲੋਕੀ ਵਾਂਦੇ ਹਨ।
ਠੀਕ ਹੋ ਗਿਆ। ਦਲੀਪ ਸਿੰਘ ਦਾ ਜਿਹੜਾ ਉਹਨੇ ਉਸ ਵਕਤ ਵਾਈ ਤੇ ਖੂਹਾਂ ਦੀ ਸੀ। ਹਾਂ ਬਾਈ ਖੂਹਾਂ ਦੀ। ਹਾਂਜੀ, ਹਾਂਜੀ ਇੱਥੇ ਉਹਨਾਂ ਦੇ ਨਾਂ ਵੀ ਰੱਖੇ ਹੋਣਗੇ ਦਲੀਪ ਸਿੰਘ ਹੋਣਾ ਨੇ ਆਪਣੇ ਖੂਹ ਦਾ ਨਾਂ, ਜਿਸ ਤਰ੍ਹਾਂ ਕਹਿੰਦੇ ਨੇ ਜੀ ਇਹ ਟਿੱਬੀ ਵਾਲਾ ਖੂਹ ਤੇ ਹਾਂ 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 ਆ ਘੁੰਮੇ ਵਾਲਾ ਖੂਹ ਤੇ ਆ ਜਿਹੜਾ ਨਾ ਬੇਰੀ ਵਾਲਾ ਖੂਹ। ਹਾਂ ਖੂਹਾਂ ਦੇ ਨਾਂ ਕੀ ਸਨ? ਉਹਨਾਂ ਦਾ ਨਾਂ ਸੀ, ਉਹ ਉੱਥੋਂ ਨਹਿਰ ਲੰਘਦੀ ਸੀ ਉਹਨਾਂ ਡੇਰੇ ਦੇ ਉੱਤੋਂ, ਤੇ ਉਹਨੂੰ ਝਾਲ ਵਾਲਾ ਖੂਹ ਕਹਿੰਦੇ ਹੁੰਦੇ ਹਨ, ਲੰਬੜ ਵਾਲਾ ਖੂਹ, ਮੰਗਲ ਸਿੰਘ ਵਾਲਾ। ਅੱਛਾ ਤੇ ਉਹਦੇ ਨਾਲ ਮੰਗਲ ਸਿੰਘ ਸੀ। ਅੱਛਾ, ਮੰਗਲ ਸਿੰਘ ਦੇ ਝਾਲ ਵਾਲਾ ਖੂਹ। ਝਾਲ ਵਾਲਾ ਖੂਹ, ਸੂਬੇ ਦੀ ਝਾਲ ਸੀ। ਅੱਛਾ। ਝਾਲ ਦੇ ਉੱਤੇ ਹੀ ਉਹਨਾਂ ਦਾ ਡੇਰਾ ਸੀ ਨਾਲ ਲੱਗਦਾ। ਇਹ ਉਹ ਤਾਂ ਨਹੀਂ ਨਹਿਰ ਜਿਹੜੀ ਨਹਿਰ ਸਾਧੋਕਿਆਂ ਨੂੰ ਕ੍ਰਾਸ ਕਰਦੀ ਉਹੀ ਹੈ? ਸਾਧੋ ਕਿਆ ਉਧਰੋਂ ਆਉਂਦੀ ਕੋਲਡੀ ਨਵਾਬ ਵੱਲੋਂ। ਇਹ ਕੋਟਲੀ ਨਵਾਬ ਵੱਲੋਂ ਆਉਂਦੀ ਹੈ ਨਹਿਰ ਜਿਹੜੀ। ਹਾਂਜੀ ਸਹੀ ਹੈ। ਇਹਦੇ ਨਾਲ ਸੀ ਇੱਕ ਖੂਹ ਮੰਗਲ ਸਿੰਘ ਵਾਲਾ। ਮੰਗਲ ਸਿੰਘ। ਹੋਰ ਕਿਹੜਾ ਖੂਹ ਸੀ ਉਹਨਾਂ ਦਾ? ਹੋਰ ਪਿਛਾਂ ਰਘਬੀਰ ਸਿੰਘ ਦਾ ਖੂਹ ਸੀ, ਇਸੇ ਸੜਕ ਦੇ ਉੱਤੇ ਹੀ। ਕਿਹੜਾ? ਰਘਬੀਰ ਸਿੰਘ ਅੱਛਾ, ਰਘਬੀਰ ਸਿੰਘ। ਖੱਤਰੀ ਸੀ ਉਹ। ਅੱਛਾ ਤੇ ਹੋਰ ਖੂਹ ਇਹ ਸਾਈਡ ਤੇ ਇੱਕ ਰਜਾਣੀ ਵਾਲਾ ਸੀ, ਰਜਾਣੀ ਵਾਲਾ, ਇੱਕ ਗਾਬਿਆਂ ਵਾਲਾ, ਅੱਛਾ ਇੱਕ ਤੇਲੀਆਂ ਵਾਲਾ ਸੀ। ਉਹ ਤੇ ਤੇਲੀ ਨਜ਼ਾਰੇ ਹੁੰਦੇ ਹਨ, ਤੇ ਉਹ ਜਿਵੇਂ ਜਿਵੇਂ ਬੰਦੇ ਬੈਠੇ ਨੇ ਇਸ ਤਰ੍ਹਾਂ। ਇੱਕ ਜਲਿਆਂ ਵਾਲਾ ਖੂਹ ਹਜੇ ਅੱਛਾ। ਬੰਦਿਆਂ ਦੇ ਨਾਂ ਤੇ ਖੂਹ ਪੈ ਹਾਂਜੀ ਹਾਂਜੀ, ਬਿਲਕੁਲ ਇਸੇ ਤਰ੍ਹਾਂ ਹੀ ਹੈ। ਹਾਂ ਸਹੀ। ਇਸ ਤਰ੍ਹਾਂ ਰਿਹਾਇਸ਼ ਲੱਗੀ ਹੁੰਦੀ। ਸਾਡੇ ਪਿੰਡ ਦੇ ਵਿੱਚ ਕਾਫੀ ਖੂਹ ਸਨ, ਇੱਧਰ ਚੜ੍ਹਦੇ ਪਾਸੇ ਪਿੰਡੋਂ ਹੋਈਏ। ਹਾਂਜੀ। ਧਾੜੀ ਵਾਲਾ, ਮਾਛੀ ਵਾਲਾ, ਗੁੱਜਰ ਵਾਲਾ, ਅੱਛਾ। ਤੇ ਬੇਰ ਵਾਲਾ। ਹਾਂ ਹਾਂ ਇਹ ਹਾਂ, ਸਾਰੀ ਤਮੋਲੀ ਦਾ ਹੀ ਰਕਬਾ ਸੀ। ਸਹੀ ਹੈ, ਸਾਰਾ ਤਮੋਲੀ ਦਾ ਰਕਬਾ ਸੀ। ਸਹੀ। ਇੱਧਰ ਤੁਰ ਪੈਂਦਾ, ਇੱਧਰ ਦੱਖਣ ਟੁਰੀਏ। ਇਹ ਅੱਗੇ ਸਾਧੋ ਕਹਿੰਦੇ ਜ਼ਮੀਨ ਰਲ ਜਾਂਦੀ। ਮਾਈ ਵਾਲਾ ਖੂਹ ਸੀ, ਇਹ ਵੀ ਖੱਤਰੀਆਂ ਦਾ ਸੀ ਸਾਧੋ ਕਹਿੰਦਾ ਦਾ। ਸਾਡੇ ਨਾਲ ਜਿਹੜਾ ਸਾਡੇ ਪਿੰਡ ਦਾ ਇੱਕ ਮਾਛੀ ਵਾਲਾ ਖੂਹ ਸੀ, ਤੇ ਉਹ ਵੀ ਅਸੀਂ ਡੱਲਾਂ ਹੀ ਵੇਖੀਆਂ, ਹਾਂ ਵਗਦਾ ਨਹੀਂ ਦੇਖਿਆ। ਠੀਕ ਹੋ ਗਿਆ। ਡੱਲਾਂ ਹੀ ਵੇਖੀਆਂ ਨੇ। ਉਹ ਡੱਲਾਂ ਹੁਣ ਤਾਂ ਖਤਮ ਹੋ ਗਈਆਂ ਨੇ, ਖਤਮ, ਬਿਲਕੁਲ ਨਾਮੋ ਨਿਸ਼ਾਨ। ਨਾਮੋ ਨਿਸ਼ਾਨ ਨਹੀਂ। ਠੀਕ ਹੋ ਗਿਆ। ਅੱਛਾ, ਇਹ ਜਿਹੜੇ ਸਰਦਾਰ ਸਨ, ਇਹਨਾਂ ਦੀ ਇੱਥੇ ਰਿਹਾਇਸ਼ ਪਿੰਡ ਦੇ ਕਿੱਥੇ ਕਰਕੇ ਸੀ? ਜਿਹੜਾ ਮੰਗਲ ਸਿੰਘ ਸੀ ਨਾ, ਹਾਂਜੀ ਦਲੀਪ ਸਿੰਘ, ਹਾਂਜੀ, ਇਹਨਾਂ ਦੀ ਪਿੰਡ ਦੇ ਵਿਚਕਾਰ ਹੀ ਸੀ ਪਿੰਡ ਦੇ ਵਿੱਚ ਘਰ ਰਿਹਾਇਸ਼ ਇਹਨਾਂ ਦੀ। ਰਿਹਾਇਸ਼ ਸੀ। ਅੱਛਾ। ਤੇ ਜਿਹੜਾ ਤਰਨ ਸਿੰਘ ਸੀ ਐਸੀ, ਉਹਦੇ ਵੀ ਇਸੇ ਬਾਜ਼ਾਰ 'ਚ ਥੋੜਾ ਜਿਹਾ ਚੜ੍ਹਦੇ ਹੱਥ ਆਉਂਦਾ ਸੀ। ਤਰਨ ਸਿੰਘ ਦੀ ਚੜ੍ਹਦੇ ਪਾਸੇ ਸੀ। ਚੜ੍ਹਦੇ ਪਾਸੇ ਨਾਲ ਹੀ ਪਿੰਡ ਦੇ ਵਿੱਚ ਹੀ, ਸਾਰਾ ਲਾਲ ਲਕੀਰ ਤੋਂ ਅੰਦਰ ਹੀ ਸੀ। ਹਾਂਜੀ ਹਾਂਜੀ, ਮੈਂ ਸਮਝ ਗਿਆ। ਹਾਂ। ਸਹੀ। ਉਹਨਾਂ ਦੇ ਘਰ ਕਿਸ ਤਰ੍ਹਾਂ ਦੇ ਹੁੰਦੇ ਸਨ? ਦਲੀਪ ਸਿੰਘ ਦਾ ਘਰ ਤੇ ਬੜਾ ਅੱਛਾ ਸੀ। ਬਹੁਤ ਵੱਡਾ ਘਰ ਸੀ, ਖੁੱਲਾ? ਬਹੁਤ ਵੱਡਾ ਘਰ ਸੀ, ਸ਼ੁਰੂ ਤੋਂ ਪੱਕਾ। ਉਹ ਸਮੋਲੀ 'ਚ ਇੱਕ ਹੋਰ ਘਰ ਸੀ, ਸੋਹਣ ਸਿੰਘ ਦਾ, ਖੇੜਾ ਸਿੰਘ ਦਾ ਭਤਰੀਆ ਸੀ। ਅੱਛਾ ਜੀ। ਉਹਨਾਂ ਦਾ ਪੱਕਾ ਘਰ ਸੀ, ਵੱਡਾ ਘਰ ਉਹਨਾਂ ਦਾ। ਉਹ ਅਜੇ ਤੱਕ ਵੀ ਯਾਦ, ਦੋਵੇਂ ਘਰ ਖੜੇ ਨੇ ਉਹਨਾਂ ਇੱਟਾਂ 'ਚ। ਅੱਛਾ ਉਹਨਾਂ ਨੂੰ ਨਹੀਂ ਕਿਸੇ ਗਰਾਇਆ। ਅੱਛਾ। ਤੇ ਦੋਵੇਂ ਸਾਫ ਸੁਥਰੇ ਛੱਤੇ ਨੇ, ਤੇ ਅਜੇ ਤੱਕ ਲੋਕੀ ਵਰਤਦੇ ਨੇ ਉਸ ਵਕਤ ਦਾ। ਤੇ ਜਿਹੜਾ ਤਰਨ ਸਿੰਘ ਦਾ ਘਰ ਹੈ, ਉਹ ਓਡਾ ਨਹੀਂ ਹੌਲਾ ਸੀ, ਤੇ ਉਂਝ ਹੈ ਅਜੇ ਤੱਕ ਉਹ ਵੀ ਬਣਿਆ ਆ, ਆਇਆ ਨਹੀਂ ਕਿਸੇ। ਸਹੀ। ਉਹਦੇ ਵਿੱਚ ਰਿਹਾਇਸ਼ ਲੋਕਾਂ ਦੀ ਅਜੇ? ਹਾਂ ਹੈ। ਅੱਛਾ। ਹੁਣ ਉੱਥੇ ਕਿਹੜੀ ਬਰਾਦਰੀ ਜਿਹੜੀ ਵਿੱਚ ਰਹਿੰਦੀ ਆ ਕੇ ਤਰਨ ਸਿੰਘ ਦੇ ਘਰ ਦੇ ਵਿੱਚ? ਤਰਨ ਸਿੰਘ ਦੇ ਘਰ ਦੇ ਵਿੱਚ ਤੇ ਮੇਰੇ ਖਿਆਲ ਜੱਟ ਬਰਾਦਰੀ ਨੇ। ਜੱਟ। ਹਾਂ। ਅੱਛਾ। ਅੰਮ੍ਰਿਤਸਰੀਏ ਆਏ ਨੇ। ਉਹ ਕਿਹੜੇ ਜ਼ਿਲ੍ਹਾ ਤੋਂ ਆਏ ਨੇ? ਅੰਮ੍ਰਿਤਸਰ ਤੋਂ? ਅੰਮ੍ਰਿਤਸਰ ਦੇ ਮਹਾਜਰ ਨੇ। ਅੰਮ੍ਰਿਤਸਰ ਦੇ ਮਹਾਜਰ। ਉਹਨਾਂ ਦੇ ਨਾਂ ਕੀ ਨੇ? ਉਹਨਾਂ ਦਾ ਨਾਮ, ਪਿਓ ਉਹਨਾਂ ਦੇ ਨਾਂ ਤੇ ਗਾਵਾਂ ਸੀ। ਅੱਛਾ। ਅੱਗੇ ਮੁੰਡੇ, ਇੱਕ ਦੇ ਨਾਂ ਸਰਦਾਰ ਸੀ। ਉਹ ਵੀ ਜਗ੍ਹਾ ਬਦਲ ਗਏ ਨੇ। ਹੈ ਮੁੰਡਾ ਇੱਕ ਉੱਥੇ ਛੋਟਾ ਜਿਹੜਾ ਨਾ, ਅੱਛਾ ਅੱਛਾ। ਉਹਦੇ ਨਾਂ ਮੁੱਖਾ ਉਹਨਾਂ ਨੇ ਫਿਰ ਮਸਤਾਕ ਹੈ ਕਿ ਜਿਹੜਾ ਮੁੱਖਾ ਹੀ ਹੈ। ਹਾਂ। ਠੀਕ ਹੈ। ਤੇ ਜਿਹੜਾ ਦੂਸਰਾ ਮੰਗਲ ਸਿੰਘ ਦਾ ਘਰ ਸੀ, ਉੱਥੇ ਵੀ ਰਹਿੰਦੇ ਨੇ ਅਜੇ? ਉਹਦੇ ਵਿੱਚ ਸਨ ਮੋਚੀ। ਅੱਛਾ। ਜਲੰਧਰ ਹੀ ਆਏ। ਅੱਛਾ ਜੀ। ਤੇ ਉਹ ਜਲੰਧਰੀ ਜਿਹੜੇ 4-5 ਭਰਾ ਹਨ। ਅੱਛਾ ਜੀ। ਅਜੇ ਉਹਨਾਂ ਦੀ ਵੀ ਰਿਹਾਇਸ਼ ਉਸ ਘਰ ਦੇ ਵਿੱਚ ਹੈ। ਦੂਜੇ ਚੌਥੇ ਜਦੋਂ ਭਰਾ ਹੋ ਜਾਣ, ਉਹ ਲਾਂਬੇ ਪਾਸਪੋਰਟ ਗਏ, ਤੇ ਰਿਹਾਇਸ਼ ਉਹਦੇ 'ਚ ਉਸ ਤਰ੍ਹਾਂ ਹੀ ਮੁਕੰਮਲ ਹੀ। ਅੱਛਾ। ਦਲੀਪ ਸਿੰਘ ਦੇ। ਠੀਕ ਹੈ। ਆਏ ਮੈਂ ਸਾਰੇ ਵੇਖੇ। ਸਹੀ। ਇੱਥੇ ਖੂਹੀ ਵੀ ਐਸੀ ਉਹਨਾਂ ਦੇ ਦਲੀਪ ਸਿੰਘ ਦੇ ਜਾਂ ਮੰਗਲ ਸਿੰਘ ਦੇ, ਜਾਂ ਦੂਸਰਾ ਜਿਹੜਾ ਖੱਤਰੀ ਸੀ ਉਹਨਾਂ ਦੇ ਘਰ ਦੇ ਨਾਲ ਕੋਈ ਖੂਹੀ? ਖੂਹੀ ਪਾਣੀ ਇਸਤੇਮਾਲ ਕਰਨ ਵਾਲਾ? ਸਮਝ ਨਾ, ਮੈਂ ਵੇਖੀਆਂ ਖੂਹੀਆਂ ਸਾਰੀਆਂ। ਅੱਛਾ। ਕਿੱਥੇ ਕਿੱਥੇ ਕਰਕੇ ਖੂਹੀ ਹੁੰਦੀ ਸੀ? ਜਿਹੜੀ ਇੱਕ ਖੂਹੀ ਸੀ ਨਾ, ਹਾਂਜੀ, ਉਹਦੇ ਜਿਹੜਾ ਤੁਹਾਨੂੰ ਦੱਸਿਆ ਨਾ ਮੈਂ, ਸੋਹਣ ਸਿੰਘ ਦਾ ਖੂਹ, ਖੇੜਾ ਸਿੰਘ ਦਾ, ਹਾਂਜੀ, ਉਹਨਾਂ ਦੇ ਘਰ ਦੇ ਨਾਲ ਸੀ ਬਿਲਕੁਲ। ਅੱਛਾ। ਇੱਕ ਖੂਹੀ ਇੱਧਰ ਆਉਂਦੀ ਏ, ਜਿੱਧਰ ਲੁਹਾਰਾਂ ਵਾਲਾ ਬਾਜ਼ਾਰ, ਆਹੋ, ਉੱਥੇ ਆਉਂਦੀ ਏ। ਉਹ ਖੱਤਰੀ ਦੇ ਨਾਂ ਦਾ ਮੈਨੂੰ ਨਹੀਂ ਪਤਾ, ਵਡੇਰੇ ਸਨ ਚੋਖੇ।
ਵੱਡੇ ਜ਼ਿਮੀਂਦਾਰ ਸਨ ਉਹ ਵੀ ਖੱਤਰੀ? ਆ ਖੱਤਰੀ ਵੱਡੇ ਜ਼ਿਮੀਂਦਾਰ ਦਾ, ਖੱਤਰੀਆਂ ਦੇ ਕਿਸੇ ਬੱਚੇ ਦਾ ਨਾਂ ਆਉਂਦੇ ਨੇ ਤੁਹਾਨੂੰ? ਉਹਨਾਂ ਦਾ ਨਹੀਂ। ਉਹਨਾਂ ਦੇ ਨਾਂ ਨਹੀਂ ਆਉਂਦੇ। ਮਤਲਬ ਕਿ ਤੁਹਾਡਾ ਪੀਚ ਜਿਹੜਾ ਹੈ ਇਹ ਮੰਗਲ ਸਿੰਘ ਕੇ ਜਿਹੜਾ ਫੈਮਿਲੀ ਸੀ ਉਹਨਾਂ ਦੇ ਨਾਲ ਜ਼ਿਆਦਾ ਸੀ? ਉਹਨਾਂ ਦੇ ਨਾਲ ਜ਼ਿਆਦਾ ਸੀ। ਤੇ ਇਹ ਜਿਹੜੇ ਜਿੰਨਾ ਸੋਹਣ ਸਿੰਘ ਕੇ, ਹਾਂ ਹਾਂ, ਖੇੜਾ ਸਿੰਘ ਕੇ, ਇਹਨਾਂ ਦੇ ਨਾਲ ਉਹਨਾਂ ਦੀ ਜ਼ਮੀਨ ਸਾਡੇ ਪਿਓ ਵਾਂਦੇ ਹੁੰਦੇ ਹਨ। ਅੱਛਾ। ਇਸ ਮਤਲਬ ਕਿ ਤੁਹਾਡੇ ਵਾਲਦ ਹਾਂ ਉਹਨਾਂ ਦੀ ਖੇੜਾ ਸਿੰਘ ਉਹਨਾਂ ਦੀ ਮੰਗਲ ਸਿੰਘ ਜੀ ਤੇ ਹਾਂ ਜ਼ਮੀਨ ਮਤਲਬ ਜਿਹਦੇ ਵਾਹ ਲੈਣੀ ਸੀ। ਹਾਂਜੀ ਹਾਂਜੀ 2 ਸਾਲ ਕਿਸੇ ਦੀ ਵਾਲੀ, 4 ਸਾਲ ਕਿਸੇ ਦੀ ਵਾਲੀ, ਇੰਜ ਕਰਕੇ ਕਾਫੀ ਐਸਾ ਜੇ ਠੇਕੇ ਦਾ ਉਦੋਂ ਸੁਣਨੇ ਆਹਾਂ ਵੇਖਿਆ ਵਰਤਿਆ ਨੇ ਕਿ 5 ਕਿੱਲਾ 25 ਰੁਪਏ ਕਿੱਲਾ, 25 ਰੁਪਏ ਕਿੱਲਾ ਠੇਕਾ। ਜਿੰਨੇ ਨਹੀਂ ਨਾ ਹਿੱਸੇ ਦੇ ਦੇਣੀ ਉਹਨੇ 25 ਰੁਪਏ ਕਿੱਲੇ ਦਾ 5 ਕਿੱਲੇ ਦਾ ਠੇਕਾ ਹੁੰਦਾ ਸੀ ਸਾਰਾ। ਕਿੱਲੇ ਦੇ 25 ਰੁਪਏ ਸਿਰਫ? 25 ਰੁਪਏ ਸਿਰਫ, ਰੋਪਾ 4 ਕਿਲੋ। ਤੇ ਮਣ ਮਤਲਬ ਕਿੱਲੇ ਦਾ ਠੇਕਾ ਸੀ ਉਸ ਟਾਈਮ? ਹਾਂ 25 ਰੁਪਏ ਕਿੱਲੇ ਦਾ ਠੇਕਾ ਸੀ। ਰੁਪਿਆਂ ਦਾ ਹਿਸਾਬ ਹੁੰਦਾ ਸੀ। ਉਦੋਂ ਵੱਟਾ ਨਹੀਂ ਚੱਲਿਆ ਅਜੇ ਸਾਡੇ ਇੱਥੇ ਏਰੀਏ 'ਚ। ਵੱਟਾ ਤੇ ਜਦੋਂ ਇੰਡੀਆ ਤੋਂ ਆਇਆ ਨਾ ਉਦੋਂ ਵੱਟਾ ਚੱਲਿਆ। ਪਹਿਲਾਂ ਇੱਥੇ ਦਲੋਪਿਆਂ ਦੀ ਧੜਕ ਹੁੰਦੀ ਸੀ ਸਾਰੀ। ਹਾਂ। ਤੁਸੀਂ ਸਕੂਲ ਜਾਂਦੇ ਰਹੇ ਹੋ? ਮੈਂ ਸਕੂਲ ਗਿਆ 1 ਸਾਲ, ਅੱਛਾ ਤੇ ਅੱਗੋਂ ਮੇਰਾ ਬਾਪ ਫੌਤ ਹੋ ਗਿਆ। ਅੱਛਾ। ਅੱਗੇ ਭਰਾਵਾਂ ਨੇ ਨਾ ਫਿਰ ਉਹ ਮੈਨੂੰ ਉਠਾ ਕੇ ਤੇ ਆਪਣੇ ਡੰਗਰਾਂ ਮਗਰ ਲਾ ਲਿਆ। ਠੀਕ ਹੈ। 1 ਸਾਲ ਮੈਂ ਪੜ੍ਹਿਆ ਸਕੂਲੇ ਤੇ ਉਹਦਾ ਮੈਨੂੰ ਸਾਰਾ ਪਤਾ ਹੈ। ਉਸ ਵਕਤ ਤੁਹਾਡੇ ਜਿਹੜੇ ਨਾਲ ਪੜ੍ਹਦੇ ਰਹੇ ਨੇ ਹਾਂਜੀ। ਤੁਹਾਨੂੰ ਨਾਂ ਯਾਦ ਨੇ ਕੁਛ ਉਹਨਾਂ ਦੇ? ਨਾਂ ਯਾਦ ਜਿਹੜਾ ਮੇਰੀ ਜਮਾਤ ਸੀ ਨਾ, ਹਾਂਜੀ। ਉਹ ਨਾਂ ਤਾਂ ਦਾ ਮੁੰਡਾ ਸੀ, ਅਫਲਾਤੂਨ ਉਹਦਾ ਨਾਂ ਸੀ। ਅੱਛਾ ਤੇ ਬੜਾ ਭਲਾ ਮਾਨਸ ਮੁੰਡਾ ਸੀ। ਤੇ ਮੈਂ ਤਾਂ ਪੜ੍ਹਿਆ ਹੀ 1 ਸਾਲ ਦੇ। ਮੁੰਡੇ ਹਸਾਈਆਂ ਦੇ ਹਨ 3-4 ਪੜ੍ਹਦੇ ਅੱਛਾ ਜੀ। ਸਾਡੀ ਬਸਤੀ 'ਚੋਂ। ਹਾਂ ਹਾਂ। ਹੋਰ ਸਿੱਖਾਂ ਦੇ ਮੁੰਡਿਆਂ ਦਾ ਮੈਨੂੰ ਸਾਰਿਆਂ ਦਾ ਨਾਮ ਨਹੀਂ ਪਤਾ। ਅੱਛਾ, ਜਿਨ੍ਹਾਂ ਦੇ ਨਾਂ ਯਾਦ ਹੈ ਉਹ ਦੱਸੋ ਹਾਂ, ਕਿਹੜਾ ਕਿਹੜਾ ਯਾਦ ਹੈ? ਨਾਂ ਉਹ ਅਫਲਾਤੂਨ ਤੇ ਤੁਹਾਨੂੰ ਦੱਸਿਆ ਇੱਕ ਸਈਦ ਮੁੰਡਾ ਸੀ। ਇੱਕ ਅਫਲਾਤੂਨ ਹੋ ਗਿਆ, ਉਹ ਤਾਂ ਮੁਸਲਮਾਨ ਸੀ? ਹਾਂ ਅੱਛਾ ਮੁਸਲਮਾਨ ਸੀ। ਅੱਛਾ। ਜਿਹੜੇ ਈਸਾਈ ਸਨ ਹਾਂਜੀ। ਉਹ ਇੱਕ ਨਜੀਰ ਸੀ, ਅੱਛਾ ਜੀ। ਨਜੀਰ ਮਸੀਹ, ਇੱਕ ਬਸ਼ੀਰ ਮਸੀਹ ਉਹਦਾ ਭਰਾ ਸੀ, ਇੱਕ ਸਦੀਕ ਸੀ, ਤੇ ਚੌਥਾ ਮੁੰਡਾ ਮੈਂ ਹਾਂ ਸਾਈ ਜੀ। ਸਿਰਫ ਈਸਾਈਆਂ ਦੀ ਨੌਕਰੀ ਦੀ 4 ਹੀ ਬੰਦੇ ਜਾਂਦੇ ਹਨ ਅੱਛਾ। ਬੱਚੇ। ਤੇ ਸਿੱਖਾਂ ਦੇ ਕੋਈ ਜਾਂ ਹਿੰਦੂਆਂ ਦੇ? ਆਹ ਸਿੱਖਾਂ ਦੇ ਫਿਰ ਸਾਰਾ ਸਕੂਲ ਸਿੱਖਾਂ ਦਾ ਇਹ ਸਾਡੇ ਪਿੰਡ ਦੇ ਵਿੱਚ ਸਕੂਲ, ਇਹ ਨੇੜੇ ਨੇੜੇ ਜਿੰਨੇ ਪਿੰਡ ਨੇ ਨਾ, ਇਹਦੀ ਮਿਸ਼ਨ ਦਾ ਸਕੂਲ ਸੀ, ਅਮਰੀਕਾ ਮਿਸ਼ਨ ਦਾ। ਅੱਛਾ। ਇੱਥੇ ਪੜ੍ਹਾਈ ਸਾਰੇ ਨਾ ਇਸੇ ਸਕੂਲ 'ਚ ਕਰਦੇ ਆ, ਇਕੱਲਾ ਸਕੂਲ ਹੀ। ਅੱਛਾ। ਤੇ ਮੈਂ ਤਾਂ ਇੱਕੋ ਸਾਲ ਹੀ ਪੜ੍ਹਿਆ, ਮੈਂ ਫਿਰ ਬਾਹਰ ਨਿਕਲ ਗਿਆ। ਅੱਛਾ। ਤੇ ਹੋਰ ਸਿੱਖਾਂ ਦੇ ਬੱਚੇ ਵੀ ਇੱਥੇ ਪੜ੍ਹਦੇ ਨੇ। ਇੱਥੋਂ 10 ਕਰ ਨਾ 5 ਦਾ ਸਕੂਲ ਸੀ। ਅੱਛਾ ਜੀ। ਸਕੂਲ 5 ਮਾਸ ਦਾ ਸੀ। ਅੱਛਾ। ਤੇ ਇੱਥੋਂ ਪੜ੍ਹ ਕੇ ਤੇ ਫਿਰ ਜਾ ਕੇ ਗੁਜਰਾਤ 10 ਜਿਹਨੇ ਕਰਨੀਆਂ ਉਹ ਗੁਜਰਾਤ ਜਾ ਕੇ ਕਰਦਾ। ਸਹੀ। ਜਿਹੜਾ ਰਾਜੇ ਵਾਲਾ ਸਕੂਲ ਆ ਹਾਂਜੀ। ਉਹ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਬਾਅਦ ਚ ਬਣਿਆ? ਬਾਅਦ ਵਾਹਵਾ ਚੋਖਾ ਬਾਅਦ ਬਣ। ਰਾਜੇ ਵਾਲਾ ਸਕੂਲ ਪੜ੍ਹਾਈ 'ਚ ਬੜਾ ਹੀ ਮਸ਼ਹੂਰ ਸੀ, ਬੜਾ ਮਸ਼ਹੂਰ। ਅਸੀਂ ਨਾਵੀਂ ਉੱਥੇ ਪੜ੍ਹਦੇ ਰਹੇ ਹਾਂ। ਜੀ ਜੀ ਜੀ। ਉੱਥੇ ਮੇਰਾ ਹਾਲ ਪਤਾ ਨਹੀਂ ਵਿਰਕ ਸੀ, ਨਾਂ ਨਹੀਂ ਯਾਦ, ਨੰਬਰਦਾਰ ਸੀ। ਵਿਰਕ ਸੀ ਨੰਬਰਦਾਰ, ਉਹਦੇ ਨਾਂ ਹੈ ਅਬਦੁੱਲਾ। ਅਬਦੁੱਲਾ। ਅਬਦੁੱਲਾ ਦਾ ਬਾਪ ਜਿਹੜਾ ਸੀ ਨਾ, ਹਾਂਜੀ। ਬਾਪ ਦਾ ਨਾਮ ਨਹੀਂ ਪਤਾ। ਤੇ ਅਬਦੁੱਲਾ ਵਿਰਕ ਦੇ ਬਾਅਦ ਜੋ ਹੈ ਨਾ ਮੋਟਾ ਬਾਟਾ 'ਚ, ਹਾਂ। ਪਹਿਲਾਂ ਉਹਦੇ ਪਿਓ ਨੇ ਸਕੂਲ ਬਣਾਇਆ। ਹਾਸ਼ਮ ਕਾਸਮ। ਕਾਸਮ। ਚੌਧਰੀ ਅਬਦੁੱਲਾ ਵਿਰਕ ਦਾ ਸਾਡਾ ਬਜ਼ੁਰਗਾਂ ਦਾ ਬੜਾ ਪੀਰ ਸੀ। ਜੀ ਜੀ ਜੀ। ਉਹਨਾਂ ਨੇ ਸਾਧੂ ਕੇ ਵਾਲੇ ਮੰਡੀ ਵੀ ਠੇਕੇ ਤੇ ਲਈ ਹੁੰਦੀ ਸੀ, ਮਾਲ ਮੰਡੀ। ਹਾਂਜੀ ਹਾਂਜੀ। ਬੜੇ ਡੰਗਰ ਲਿਆ ਕੇ ਇੱਥੇ ਅਸੀਂ ਵੇਚਦੇ ਹੁੰਦੇ ਮਾਲ ਸੀ। ਮੰਡੀ ਤੇ ਇੱਕ ਹੋਰ ਘਰ ਲੈਂਦਾ ਸੀ, ਪਰ ਲੈਂਦਾ ਉਹਨਾਂ ਦੇ ਲੱਗਦੇ ਸਨ। ਉਹਨਾਂ ਦੇ ਲੱਗਦੇ ਹਨ। ਤੇ ਸਾਡਾ ਬੜਾ ਪੀਰ ਸੀ ਤੇ ਅਸੀਂ ਫਿਰ ਉਹਦੇ ਚੌਧਰੀ ਅਬਦੁੱਲਾ ਦੇ ਕਹਿਣ ਤੇ ਫਿਰ ਇੱਥੇ ਦਾਖਲ ਹੋਏ ਸਾਂ ਜੀ ਜੀ ਜੀ। 82 ਦੇ ਵਿੱਚ। ਹਾਂ। ਉਦੋਂ ਅਸੀਂ ਇੱਥੇ ਪੜ੍ਹਦੇ ਰਹੇ, ਫਿਰ 10ਵੀਂ ਦੇ ਵਿੱਚ ਅਸੀਂ ਮਰੀਜ਼ ਕੇ ਚਲੇ ਗਏ। ਜੀ ਜੀ। ਤੁਹਾਡੇ ਇੱਥੇ ਕਿਤੇ ਮੇਲਾ ਵੀ ਲੱਗਦਾ ਰਿਹਾ ਹੈ? ਮੇਲਾ ਰਾਜੇ 'ਚ ਵੀ ਲੱਗਦਾ ਹਜੇ। ਮੇਲਾ ਰਾਜੇ 'ਚ ਲੱਗਦਾ ਸੀ? ਰਾਜੇ 'ਚ ਵੀ ਲੱਗਦਾ ਸੀ, ਅੱਛਾ ਨਿੱਠਣ ਵਾਲੀ ਵੀ ਲੱਗਦਾ ਸੀ, ਅੱਛਾ। ਮੋਂਗਣ ਵਾਲੇ ਵੀ ਲੱਗਦਾ ਸੀ। ਮੂੰਗਲਾਂ ਵਾਲੇ ਵੀ ਲੱਗਦਾ ਸੀ? ਮੋਂਗਣ ਵਾਲੇ ਵੀ ਲੱਗਦਾ। ਠੀਕ ਹੈ। ਇਹ 3 ਪਿੰਡ ਜਿਹੜੇ ਹਨ, 3 ਮੇਲੇ ਹਨ ਨਾ ਸਾਡੇ ਗੁਆਂਢ ਸਨ ਨਜ਼ਦੀਕ। ਇਹ 3 ਪਿੰਡ ਜਿਹੜੇ ਹਨ ਨਾ, ਮੋਂਗਣ ਵਾਲਾ, ਨਿੱਠਣ ਵਾਲੀ, ਇਹ ਤਿੰਨਾਂ ਪਿੰਡਾਂ 'ਚ 2 ਪਿੰਡਾਂ 'ਚ ਮੇਲੇ ਲੱਗਦੇ ਹਨ, ਨਿੱਠਣ ਵਾਲੀ, ਮੋਂਗਣ ਵਾਲਾ। ਮੇਲੇ ਦੇ ਵਿੱਚ ਮੁਸਲਮਾਨ, ਹਿੰਦੂ, ਈਸਾਈ, ਸਿੱਖ ਇਕੱਠੇ ਜਾਂਦੇ ਹੁੰਦੇ ਸੀ ਜਾਂ ਅਲੱਗ-ਅਲੱਗ ਟੋਲੀਆਂ ਬਣ ਕੇ ਜਾਂਦੀਆਂ ਉਹਨਾਂ ਸੀ? ਵਕਤਾਂ 'ਚ ਸਾਰੇ ਇਕੱਠੇ ਹੀ ਫਿਰਦੇ। ਇਕੱਠੇ ਫਿਰਦੇ ਸੀ? ਜਿਹੜਾ ਉਹ ਇੰਡੀਆ ਦਾ ਵਕਤ ਸੀ ਨਾ ਸਿੱਖਾਂ ਦਾ, ਹਾਂਜੀ। ਉਹਨਾਂ ਵਕਤਾਂ 'ਚ ਸਾਰੇ ਇਕੱਠੇ ਹੀ ਫਿਰਦੇ ਪਾਕਿਸਤਾਨ ਬਣਨ ਤੋਂ ਪਹਿਲੇ ਵੀ? ਪਹਿਲੇ। ਅੱਛਾ। ਹਾਂ। ਤੇ ਇਤਫਾਕ ਨਾਲ ਇੱਥੇ ਜਦੋਂ ਮੋਂਗਣਾ ਮੇਲੇ ਜਾਣਾ ਨਾ, ਉਹਨਾਂ ਛਬੀਲ ਲਾਈ ਹੁੰਦੀ ਸੀ, ਬੜੀ ਛਬੀਲ ਆਉਂਦੇ ਨੇ ਕਿ ਪਾਣੀ ਠੰਡੇ ਨੂੰ ਮਿੱਠੇ ਨੂੰ, ਪਾਣੀ ਨਾ ਮਿੱਠਾ ਬਣਾਇਆ ਹੋਣਾ, ਤੇ ਸਾਰੀ ਦੁਨੀਆ ਜਿੰਨੀ ਲੰਘਣੀ ਨਾ ਇਸ ਰਾਤ ਉਸ ਮੋਲੀ ਦੇ ਵਿੱਚੋਂ ਪੀ ਕੇ ਉਹਨਾਂ ਜਾਣਾ, ਰੱਜ ਕੇ ਜਾਣਾ। ਇਹ ਛਬੀਲ ਕਿਹਨੇ ਲਾਈ ਹੁੰਦੀ ਸੀ? ਸਿੱਖਾਂ ਨੇ।
ਅੱਛਾ, ਸਿੱਖਾਂ ਨੇ ਮੁਸਲਮਾਨਾਂ ਵਾਸਤੇ ਛਬੀਲ ਲਾਈ ਹੁੰਦੀ ਸੀ। ਜਿਹੜਾ ਵੀ ਪੀਏ, ਅੱਛਾ, ਜਿਹੜਾ ਵੀ ਪੀਏ ਪੀ ਕੇ ਜਾਏ। ਰਸਤੇ 'ਚ ਛਬੀਲ ਲਗਾਈ ਹੈ ਕਿ ਰਸਤੇ 'ਚ ਲੋਕ ਜਿਹੜੇ ਗੁਜ਼ਰਦੇ ਪਏ ਨੇ ਜਾਂਦੇ ਪਏ ਨੇ ਉਹ ਪਾਣੀ ਪੀ ਕੇ ਜਾਣ। ਗਰਮੀ ਦਾ ਦਿਹਾੜੇ ਉਦੋਂ ਬੜੇ ਹੁੰਦੇ ਹਨ। ਮੰਗਣ ਵਾਲਾ ਜਿਹੜਾ ਨਾ ਜ਼ੋਰ ਗਰਮੀ ਲੱਗਦਾ ਚੜੇ ਹਾੜ ਦੀ 8ਵੀਂ ਤਰੀਕ ਤੇ, ਚੜੇ ਹਾੜ ਦੀ 8ਵੀਂ ਤਰੀਕ ਤੇ। ਅੱਛਾ, ਤੇ ਉਦੋਂ ਬੜੀ ਗਰਮੀ ਹੁੰਦੀ ਹੈ ਤੇ ਉਹਨਾਂ ਪਾਣੀ ਦੀ ਛਬੀਲ ਲਾਈ ਦੇ ਵਿੱਚ ਜਿਹੜਾ ਆਉਂਦਾ ਲੰਘਦਾ ਪੀ ਕੇ ਜਾਏ ਪਾਣੀ ਰੱਜ ਕੇ। ਇਹ ਛਬੀਲ ਜਿਹੜਾ ਲਗਾਉਂਦਾ ਸੀ ਸਿੱਖ ਸਰਦਾਰ, ਹਾਂਜੀ, ਉਹਦਾ ਨਾਂ ਕੀ ਸੀ? ਇਹ ਤਾਂ ਹੁਣ ਮੈਨੂੰ ਨਹੀਂ ਪਤਾ ਵੀ ਨਾਂ ਨਹੀਂ ਯਾਦ। ਰਲ ਕੇ ਲਾਉਂਦੇ ਹਨ ਅੱਛਾ ਜਾਂ ਇੱਕ ਤਿਰ ਲਾਉਂਦਾ ਸੀ। ਅੱਛਾ, ਇਹ ਤੁਹਾਨੂੰ ਸਿੱਖਾਂ ਦੇ ਨਾਮ ਦੱਸੇ ਨੇ। ਹੂੰ ਤੇ ਹੁਣ ਇਹਦੇ 'ਚ ਇਹ ਨਹੀਂ ਪਤਾ ਉਹ ਮੁਸਤਰਕਾ ਲਵਾਉਂਦੇ ਹਨ ਜਾਂ ਇੱਕ ਤਿਰ ਲਵਾਉਂਦਾ ਸੀ, ਅੱਛਾ ਕਿਉਂਕਿ ਅਸੀਂ ਵੀ ਉਦੋਂ ਬੱਚੇ ਹੀ ਸਾਂ। ਬੱਚੇ। ਲਓ ਜੀ, ਕਿੰਨਾ ਅੱਛਾ ਕਦਮ ਹੈ ਕਿ ਮੁਸਲਮਾਨ ਆਪਣੇ ਮੇਲਿਆਂ ਤੇ ਜਾਣ ਰਹੇ ਨੇ। ਹਾਂ ਹੈ ਹਾਂਜੀ ਮੁਸਲਮਾਨ, ਹਿੰਦੂ, ਸਿੱਖ, ਮੇਲਾ ਤਾਂ ਬਜ਼ੁਰਗਾਂ ਮੁਸਲਮਾਨਾਂ ਦਾ ਹੀ ਸੀ ਨਾ। ਤੇ ਛਬੀਲ ਕੌਣ ਲਾਉਂਦੇ ਨੇ? ਸਿੱਖ। ਹੈ ਕਿੰਨੀ ਹਮਦਰਦੀ ਇਨਸਾਨੀ ਸੀ। ਇਨਸਾਨਾਂ ਦੇ ਨਾਲ, ਅੱਲਾ ਦੀ ਮਖਲੂਕ ਦੇ ਨਾਲ ਕਿੰਨੀ ਹਮਦਰਦੀ ਸੀ। ਸਿੱਖਾਂ ਦੀ ਹਮਦਰਦੀ ਮੈਂ ਵੇਖੀ ਥੋੜੀ ਥੋੜੀ ਬਹੁਤ ਜ਼ਿਆਦਾ ਸੀ। ਅੱਛਾ, ਸਿੱਖਾਂ ਦਾ ਮੁਸਲਮਾਨਾਂ ਨਾਲ ਨਾ ਹਾਂਜੀ ਮੁਹੱਬਤ ਹੀ ਸਾਰੇ ਸਾਡਾ ਪਿੰਡ ਇਕੱਠਾ ਸੀ। ਹੁਣ ਤੇ ਚੋਖਾ ਵੱਧ ਗਿਆ ਨਾ, ਲਾਲ ਕੀ ਤੋਂ ਅੰਦਰ ਸਾਰਾ ਤੇ ਬੜੇ ਸਲੂਕ ਨਾਲ ਇੱਕ ਜਾਨ ਹੋ ਕੇ ਰਹਿੰਦੇ ਹਨ। ਤੇ ਕਿਸੇ ਨੇ ਜੇ ਕਿਸੇ ਮਾੜੇ ਨਾਲ ਕਿਸੇ ਸਿੱਖ ਨੇ ਜਾਸਤਾ ਹੀ ਬੋਲਿਆ, ਜਾਸਤੀ ਕੀਤੀ ਹੈ, ਦੂਜੇ ਸ਼ਾਮ ਨੂੰ ਆ ਕੇ ਝਿੜਕਣਾ ਉਹਨੂੰ, ਅੱਛਾ, ਖਬਰਦਾਰ ਤੂੰ ਇਹਦੇ ਨਾਲ ਕਿਉਂ ਗੱਲ ਕੀਤੀ, ਮਾੜੇ ਬੰਦੇ ਨਾਲ ਕਿਉਂ ਤੂੰ ਜ਼ਿਆਦਤੀ ਕਿਉਂ ਕੀਤੀ? ਜਾਸਤੀ ਕੀਤੀ। ਹੈਂਜੀ, ਇੰਨੇ ਅੱਛੇ ਸਨ, ਅਸੂਲਾਂ ਵਾਲੇ ਸਨ। ਅਸੂਲਾਂ ਵਾਲੇ। ਬਿਲਕੁਲ ਠੀਕ। ਕੁਸ਼ਤੀਆਂ ਹੁਣ ਮੈਂ ਤੇ ਉਹ ਵਕਤ ਵੇਖਿਆ, ਮੇਰਾ ਭਰਾ ਜਿਹੜਾ ਸੀ ਨਾ ਸਰਦਾਰ, ਹਾਂਜੀ, ਉਹ ਇੱਕ ਦਾਦਾ ਸੁੰਦਰ ਹੁੰਦਾ ਸੀ ਮਰਾਸੀ, ਅੱਛਾ ਸਿੱਖਾਂ ਦਾ ਸੀ ਉਹ, ਅੱਛਾ ਜੀ, ਰੱਖਿਆ ਆ, ਕੰਮੀ ਸੀ ਨਾ। ਹਾਂ ਤੇ ਉਹ ਇੰਨਾ ਕੁਸ਼ਤੀ ਤੇ ਜੇ ਬਹਾਦਰ ਥਾ ਜੇ ਨਾ, ਅੱਛਾ, ਕੰਮੀ ਹੋ ਕੇ। ਹਾਂ ਤੇ ਸਿੱਖ ਜਿਹੜਾ ਸੀ ਨਾ, ਉਹਦੇ ਨਾਲ ਉਹਦਾ ਜੋੜੀਦਾਰ ਉਹ ਸੀ ਮੰਗਲ ਸਿੰਘ, ਅੱਛਾ ਨਾ ਸਦਾਗਰ ਸਿੰਘ, ਅੱਛਾ ਸਦਾਗਰ ਸਿੰਘ ਤੇ ਉਹਦੀ ਕੁਸ਼ਤੀ ਇੱਕੋ ਜਿਹੀ ਹੁੰਦੀ ਸੀ। ਤੇ ਪੂਰੇ ਅਖਾੜੇ ਦੇ ਚ ਪੂਰਿਆਂ ਪਿੰਡਾਂ ਦੇ ਜੀ ਨਾਮੀਨੇਟ ਸਨ ਤੋਂ। ਅੱਛਾ, ਹਾਂਜੀ, ਤੇ ਸਲੂਕ ਇੱਦਾਂ ਸੀ ਸਿੱਖਾਂ ਦਾ ਕਿ ਹਰ ਮਾੜੇ ਨੂੰ ਪਾਲਣਾ, ਮਦਦ ਦੇਣੀ। ਤੇ ਉਹ ਦਾਦੇ ਸੁੰਦਰ ਦਾ ਸ਼ਾਗਿਰਦ ਜਿਹੜਾ ਸੀ ਨਾ, ਉਹ ਮੇਰਾ ਭਰਾ ਵੀ ਆਈ ਸੀ। ਅੱਛਾ, ਉਹਨੇ ਉਹ ਅਰਜਾਣੀ ਵਾਲੇ ਖੂਹ ਤੇ, ਜੱਟਾਂ ਵਾਲੇ ਖੂਹ, ਸੋਹਣ ਸਿੰਘ ਵਾਲੇ ਖੂਹ ਤੇ ਵਾਹੀ ਸੀ। ਉੱਥੋਂ ਪੱਠੇ ਚੁੱਕਣੇ ਦਾਦੇ ਸੁੰਦਰ ਦੀ ਮੱਝ ਲਈ। ਦੋ ਮੁੰਡੇ ਆਉਂਦੇ ਉਹਨਾਂ ਨੇ, ਸਿੱਖਾਂ ਦਾ ਇੱਕ ਸੋਹਣ ਸਿੰਘ ਦਾ ਭਤੀਜਾ, ਅੱਛਾ, ਇੱਕ ਮੇਰਾ ਭਰਾ। ਹੂੰ ਉਹਨਾਂ ਉੱਥੋਂ ਪੱਠੇ ਚੁੱਕਣੇ, ਆਪਣੇ ਪਹਾੜੇ 'ਚ ਚੁੱਕ ਕੇ ਲਿਆਉਣੇ ਤੇ ਉਹ ਦਾਦੇ ਸੁੰਦਰ ਦੇ ਘਰ ਸੱਟਣੇ ਤੇ ਉਹਨੂੰ ਲੈ ਜਾਣਾ ਅਖਾੜੇ 'ਚ। ਅੱਛਾ, ਅਖਾੜੇ 'ਚ ਲੈ ਜਾਣਾ। ਅੱਛਾ, ਪਿੰਡ ਅਖਾੜਾ ਗੋਡਿਆ ਸੀ ਹਾਂ ਤੇ ਉਹਨੇ ਉਹਨਾਂ ਨੂੰ ਦਾਸ ਕਾਣੇ ਰਵਾਂ ਕਰਨਾ। ਮੇਰਾ ਭਰਾ ਬੜੀ ਅੱਛੀ ਕੁਸ਼ਤੀ ਕਰਦਾ ਹੈ। ਮਤਲਬ ਕਿ ਉਦੋਂ ਕਬੱਡੀ, ਘੋਲ ਇਹ ਆਮ ਸੀ। ਆਮ ਘੋਲ ਨਾਲੋਂ ਕਬੱਡੀ ਨਾਲੋਂ ਵੀ ਘੋਲ ਜਿਹੜਾ ਸੀ ਉਹ ਜ਼ਿਆਦਾ ਸੀ, ਕੁਸ਼ਤੀ ਜ਼ਿਆਦਾ ਸੀ। ਜਿਸ ਵਕਤ ਉੱਥੇ ਘੋਲ ਛੋਲ ਹੁੰਦੇ ਸੀ, ਜਿਹੜਾ ਜਿੱਤ ਜਾਂਦਾ ਸੀ, ਫਰਜ਼ ਕੀਤਾ ਉਹ ਮੁੰਡਾ ਜਿਹੜਾ ਮਰਾਸੀ ਜਿਹਦਾ ਤੁਸੀਂ ਨਾਂ ਲਿਆ, ਹਾਂ, ਉਹ ਜਿੱਤ ਜਾਂਦਾ ਸੀ, ਉਹ ਮੁਸਲਮਾਨ ਸੀ। ਮੁਸਲਮਾਨ ਜੇ ਉਹ ਸੁੰਦਰ ਸਿੰਘ ਨਾਲ ਉਹ ਜਿੱਤ ਸੁੰਦਰ ਸਿੰਘ, ਮੰਗਲ ਸਿੰਘ, ਹਾਂ ਮੰਗਲ ਸਿੰਘ ਸੀ ਭਲਵਾਨ, ਇੱਕ ਉਹ ਮਰਾਸੀ ਸੀ। ਤੇ ਜਿਹੜਾ ਜੇ ਅਗਰ ਮਰਾਸੀ ਜਿੱਤ ਜਾਂਦਾ ਸੀ ਤੇ ਫਿਰ ਉਹ ਸਿੱਖਾਂ ਦਾ ਉਹਦੇ ਨਾਲ ਕੀ ਰਵੱਈਆ ਹੁੰਦਾ ਸੀ? ਉਹ ਰਵੱਈਆ ਬੜਾ, ਉਹ ਮਰਾਸੀ ਜਿਹੜਾ ਹੈ ਸੀ ਸਿੱਖਾਂ ਦੇ ਸਿਰ ਤੇ। ਅੱਛਾ ਅੱਛਾ ਅੱਛਾ, ਉਹਨੂੰ ਖੁਰਾਕ ਵੀ ਉਹਨਾਂ ਦੇਣੀ। ਮਤਲਬ ਕਿ ਮੁਸਲਮਾਨ ਮਰਾਸੀ ਸੀ, ਖੁਰਾਕ ਪਾਲਦੇ ਸਿੱਖ ਸਨ। ਹਾਂ, ਅੱਛਾ, ਉਹਦੇ ਬੱਚਿਆਂ ਨੂੰ ਵੀ ਰੋਜ਼ੀ ਦੇਣੀ। ਅੱਛਾ, ਇੰਨੀ ਇੱਜ਼ਤ ਕਿ ਸਾਡੇ ਪਿੰਡ ਦੀ ਇੱਜ਼ਤ ਹੈ। ਹਾਂ, ਕੁਸ਼ਤੀ ਕਰਦਾ ਕਿ ਤਮੋਲੀ ਦਾ ਬਈ ਬੰਦਾ ਫਲਾਣਾ ਫਲਾਣਾ ਹੈ, ਕੁਸ਼ਤੀ ਕਰਦਾ। ਅੱਛਾ ਅੱਛਾ, ਐਸੇ ਬੰਦੇ ਸਨ ਸਿੱਖ, ਮਾੜੇ ਨਹੀਂ ਸਨ। ਮਾੜੇ ਨਹੀਂ ਸੀ ਸਿੱਖ ਮਾੜੇ ਨਹੀਂ ਸਨ, ਹਾਂ ਕੋਈ ਵੀ। ਅੱਛਾ, ਤੇ ਆਪਣੇ ਪਿੰਡ ਦੀ ਤਾਂ ਬੜੀ ਪਰਵਾ ਪਾਲ ਕਰਦੇ ਆ। ਮਾੜੇ ਬੰਦੇ ਨੂੰ ਜਿਹਦਾ ਬੱਚਾ ਅੱਗੇ ਨਿਕਲਣ ਲੱਗਦਾ ਸੀ, ਉਹਨੂੰ ਹੋਰ ਸ਼ਾਬਾਸ਼ ਦਿੰਦੇ ਹਨ ਕੁਸ਼ਤੀ 'ਚ, ਹੋਰ ਬਦਮਾਸ਼ੀ 'ਚ ਨਹੀਂ। ਮਤਲਬ ਕਿ ਬਦਮਾਸ਼ੀ ਤਾਂ ਨਹੀਂ ਹੋਣ ਦਿੱਤੀ ਉਹਨਾਂ ਨੇ ਇੱਥੇ ਪਿੰਡ 'ਚ? ਬਦਮਾਸ਼ੀ ਸਾਡੇ ਪਿੰਡ 'ਚ ਕਦੀ ਪੁਲਿਸ ਆ ਕੇ ਵੜੀ ਨਹੀਂ ਸਾਡੀ ਸਿੱਖਾਂ ਦੇ ਹੁੰਦਿਆਂ, ਕਦੀ ਵੀ। ਅੱਛਾ, ਉਹ ਸਿਪਾਹੀ ਵੀ ਆਉਂਦੇ ਹਨ ਕਿ ਵੇਖੋ ਜੀ ਐਡਾ ਪਿੰਡ ਹੋ ਕੇ ਕਿਸੇ ਆਉਣਾ ਨਾ, ਪਾਰੇ ਪੂਰੇ ਕਿਸੇ ਮੌਕਿਆਂ ਦੇ ਉੱਤੇ ਆਉਣਾ, ਘੋੜੀਆਂ ਤੇ ਆਉਣਾ ਸਿਪਾਹੀਆਂ। ਹਾਂਜੀ, ਉਹ ਸਾਈਆਂ ਫਿਰ ਉਹਨਾਂ ਦੀ ਘੋੜੀਆਂ ਵਾਸਤੇ ਪੱਠੇ ਲਿਆਉਣੇ। ਅੱਛਾ, ਜ਼ਿਮੀਂਦਾਰਾਂ ਦੇ ਵੱਢ ਕੇ ਆਪਣੇ, ਹਾਂਜੀ ਹਾਂਜੀ, ਆਪਣੇ ਸਾਰਿਆਂ ਦੇ ਨਹੀਂ ਹੁੰਦੇ। ਹਾਂਜੀ ਹਾਂਜੀ, ਤੇ ਉਹਨਾਂ ਦਾ ਰਾਤ ਪਹਿਰਾ ਵੀ ਦੇਣਾ, ਘੋੜੀਆਂ ਦਾ, ਸਿਪਾਹੀਆਂ ਦਾ ਵੀ ਤੇ ਘੋੜੀਆਂ ਦਾ ਵੀ। ਅੱਛਾ, ਤੇ ਇਸ ਤਰ੍ਹਾਂ ਕਰਕੇ ਉਹ ਪਰਵਾ ਪਾਲ ਇਹੋ ਹੀ ਹੁੰਦੀ ਸੀ ਕਿ ਮਾੜੇ ਤੋਂ ਕੋਈ ਨਾ ਕੋਈ ਵੰਗਾਰ ਲੈ ਲੈਂਦੇ ਹਨ। ਉਂਝ ਉਹ ਮਾੜੇ ਦੇ ਬੜੇ ਖੈਰ ਖਾਹ ਹੈ ਜੀ ਸਿੱਖ ਲੋਕ, ਇਹ ਗੱਲ ਸੀ। ਉਹ ਇਹ ਨਹੀਂ ਹਣਾਉਂਦੇ ਕਿ ਮੈਂ ਇਹਨੂੰ ਮਾੜਾ ਤੇ ਮੈਂ ਮਾਰ ਛੱਡਾਂ ਜਾਂ ਇਹਨੂੰ ਖਾ ਲਾਂ। ਹਾਂ ਹਾਂ ਹਾਂ,
ਪਿੰਡ ਦਾ ਨਾਂ ਕੱਢਣਾ ਚਾਹੁੰਦੇ ਨਾਂ ਕਰਨਾ ਚਾਹੁੰਦੇ, ਪਿੰਡ ਦਾ ਨਾਂ ਕਰਨਾ ਚਾਹੁੰਦੇ ਹਨ ਪਿੰਡ ਤੇ ਭਾਵੇਂ ਕੋਈ ਵੀ ਪਿੰਡ ਦਾ ਤੇ ਹੈ ਨਾ। ਹਾਂਜੀ 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 ਕਿ ਹੋਲੀ ਦੀਵਾਲੀ ਲੱਗਦੀ ਸੀ ਸਾਡੇ ਗੁਜਰਾਂ ਵਾਲੇ, ਏਮਨਾਬਾਦ ਇਹਨਾਂ ਬਾਅਦ ਏਮਨਾਬਾਦ ਵੀ ਲੱਗਦੀ, ਗੁਜਰਾਂ ਵਾਲੇ ਵੀ ਲੱਗਦੀ, ਅੱਛਾ ਮੰਡੀ ਵਿਸਾਖੀ ਦਾ ਲੱਗਦੀ ਸੀ ਨਾ ਏਮਨਾਬਾਦ ਜਿੱਥੇ ਉਹ ਗੁਰਦੁਆਰਾ ਰੂੜੀ ਸਾਹਿਬ ਉਹ ਲੱਗਦੀ ਸੀ ਵਿਸਾਖ ਚੜੇ ਵਿਸਾਖ, ਹਾਂਜੀ ਹਾਂਜੀ ਪਹਿਲੇ ਵਿਸਾਖ ਦੇ, ਹਾਂਜੀ ਜਿਹੜੀ ਸੀ ਨਾ ਦੀਵਾਲੀ ਹਾਂਜੀ ਇਹ ਕੱਤੇ ਜਾਗ ਲੱਗਦੀ, ਅੱਛਾ ਅੱਛਾ ਇਹ ਕੱਤੇ ਜਾਗ ਲੱਗਦੀ ਹੈ, ਇਹ ਵੀ ਉਹਨਾਂ ਦਾ ਤਿਉਹਾਰ ਹੈ। ਹਾਂਜੀ ਹਾਂਜੀ ਦੀਵਾਲੀ ਇਹ ਵੀ ਉਹਨਾਂ ਦਾ ਤਿਉਹਾਰ ਹੈ ਹਾਂ ਤੇ ਬੜਾ ਇਹਨੂੰ ਮਨਾਉਂਦੇ ਜੀ। ਸਹੀ ਹੈ ਬਿਲਕੁਲ ਇੱਕ ਹੋਲੀ ਉਹ ਪਤਾ ਨਹੀਂ ਖਰੇ 76 ਮੌਸਮ ਵਿੱਚ ਆਉਂਦੀ, ਉਹਦਾ ਮੈਨੂੰ ਪੱਕਾ ਉਹ ਨਹੀਂ। ਅੱਛਾ ਹੋਲੀ ਵੀ ਇੱਕ ਉਹ ਵੀ ਉਹ ਬੜੀ ਖੇਡਦੇ ਜੇ। ਇੱਥੇ ਹੋਲੀ ਹੁੰਦੀ ਸੀ ਤੁਹਾਡੇ ਪਿੰਡ 'ਚ ਆ ਸੁਣਨੇ ਆ ਹੁੰਦੀ, ਮੈਂ ਨਹੀਂ ਵੇਖੀ ਕਿ ਮੈਂ ਵੀ ਉਦੋਂ ਜਾਣਾ ਹੀ ਹਾਂ। ਅੱਛਾ ਮਤਲਬ ਕਿ ਇੰਨਾ ਯਾਦ ਨਹੀਂ ਹੋਲੀ ਦੇ ਇਹਨਾਂ ਚੀਜ਼ਾਂ ਦੇ ਬਾਰੇ। ਹਾਂ 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 ਮੇਲਾ ਤੇ ਇਹ ਕਿ ਸਾਰੇ ਰਲ ਕੇ ਚੱਲ ਜਾਂਦੇ ਸੀ, ਇਸ ਵਾਸਤੇ ਮੇਲਿਆਂ ਦਾ ਯਾਦ ਸੀ। ਮੇਲਾ ਏਮਨਾਬਾਦ ਵੇਖਿਆ, ਹਾਂ ਸਿੱਖਾਂ ਦੇ ਹੁੰਦਿਆਂ ਮੈਂ ਵੇਖਿਆ, ਕਿਉਂਕਿ ਭਰਾਵਾਂ ਦੇ ਨਾਲ ਸੀ, ਚਲੇ ਜਾਂਦੇ ਹਨ ਨਿੱਕੇ ਨਿੱਕੇ ਵੀ, ਮੇਲਿਆਂ ਦੇ ਬੜੇ ਲੋਕ ਸ਼ੌਕੀ ਹੁੰਦੇ ਹਨ। ਹਾਂ ਮੇਲਿਆਂ ਦੇ ਉਦੋਂ ਸ਼ੌਕੀ ਹੁੰਦੇ ਸੀ, ਉਦੋਂ ਬੜਾ ਵਿਹਲਾ ਟਾਈਮ ਹੁੰਦਾ ਸੀ, ਵਿਹਲਾ ਟਾਈਮ ਹੁੰਦਾ, ਵਿਹਲਾ ਮੁਹੱਬਤਾਂ ਹੁੰਦੀਆਂ ਸੀ ਨਾ। ਮੁਹੱਬਤਾਂ ਹੁੰਦੀਆਂ ਹਨ, ਤੇ ਇੰਨੇ ਹੁਣ ਜਿੰਨੇ ਸਿਆਪੇ ਨਹੀਂ ਹਨ ਲੋਕਾਂ ਦੇ। ਹਾਂ ਹੁਣ ਸਿਆਪੇ ਬਹੁਤੇ ਨੇ, ਸੱਚੀ ਗੱਲ ਹੈ। ਅੱਛਾ ਇੱਥੇ ਹੁਣ ਜਿਹੜੇ ਮਤਲਬ ਸਿੱਖ ਸਰ ਤੁਹਾਡੇ ਨਾਲ ਯਾਰ ਬੇਲੀ ਰਹਿੰਦੇ ਰਹੇ ਨੇ, ਹਾਂ ਉਹਨਾਂ ਦੇ ਨਾਲ ਤੁਹਾਡੀਆਂ ਕਿਹੜੀਆਂ ਖੇਡਾਂ ਹੁੰਦੀਆਂ ਸਨ? ਖਿੱਦੂ ਖੇਡਣਾ ਅੱਛਾ ਤੇ ਕੌਡੀ ਖੇਡਣੀ, ਅੱਛਾ ਜਾਂ ਮਤਲਬ ਕੁਸ਼ਤੀਆਂ ਕਰਨੀਆਂ, ਇਹ ਰਿਵਾਜ ਸਨ ਉਦੋਂ। ਅੱਛਾ ਉਦੋਂ ਜ਼ਿਆਦਾ ਖੇਡ ਖਿੱਦੂ ਦੀ ਸੀ, ਖਿੱਦੂ ਦੀ ਕੋ ਲੀਰਾਂ ਦਾ ਖਿੱਦੂ ਬਣਾ ਕੇ ਉਹਨੂੰ ਮੁੱਲ ਲੈਣਾ, ਹਾਂ ਬਾਹਰ ਡੰਗਰ ਚੱਲਣੇ ਤੇ ਮਾਰਨੇ ਟੱਲੇ ਤੇ ਇੱਕ ਦੂਜੇ ਨੂੰ ਹਰਾਣਾ ਜਿਤਾਣਾ, ਅੱਛਾ ਇਹ ਖੇਡਾਂ ਹੁੰਦੀਆਂ ਨੇ। ਹੂੰ ਉਦੋਂ ਹਾਕੀਆਂ ਹੁਕੀਆਂ ਜੇ ਨਹੀਂ ਹੁਣ ਚੱਲੀਆਂ ਕੋਈ। ਅਰੇ ਉਹ ਬਣਾ ਕੇ ਪਿੰਡ 'ਚ ਉਹਨੂੰ ਸੀ ਕੇ ਖਿੱਦੂ ਨੂੰ ਹਾਂ ਲੈ ਜਾਣਾ, ਨਾਲੇ ਡੰਗਰ ਚਾਰਨੇ ਡੰਗਰ ਚਾਰ ਤੇ ਨਾਲੇ ਖੇਡਦੇ ਰਹਿਣਾ। ਖੇਡਦੇ ਰਹਿਣਾ। ਸਹੀ। ਕਦੀ ਇਸ ਤਰ੍ਹਾਂ ਵੀ ਹੋਇਆ ਕਿ ਖੇਡਦਿਆਂ ਬਾਹਰ ਆਪਸ 'ਚ ਲੜ ਪਏ ਹੁਣ ਮੁੰਡੇ? ਨਹੀਂ ਜੀ ਲੜਦੇ ਮੈਂ ਤਾਂ ਕੁਝ ਵੇਖੇ। ਲੜਦਿਆਂ ਨਹੀਂ ਵੇਖਿਆ, ਹੁਣ ਤਾਂ ਹਰ ਗਲੀ ਦੇ ਬਾਲ ਆਪਸ 'ਚ ਇੱਕ ਘਰ ਦੇ ਵਿੱਚ ਲੜ ਪੈਂਦੇ ਨੇ। ਇੰਨਾ ਇਤਫਾਕ ਜਿਹੜਾ ਸੀ ਨਾ, ਉਦੋਂ ਮੁਹੱਬਤਾਂ ਵੱਡੀਆਂ ਦੀਆਂ ਮੁਹੱਬਤਾਂ ਸਨ। ਵੱਡੀਆਂ, ਮੁਹੱਬਤਾਂ ਵੱਡੀਆਂ ਹਨ। ਹਾਂ ਮੈਂ ਆਪਣੀ ਹੋਸ਼ ਦੀ ਗੱਲ ਕਰਨਾ, ਹਾਂਜੀ ਡੰਗਰਾਂ ਮਗਰ ਸਾਂ ਮੈਂ। ਹਾਂਜੀ ਮੈਂ ਡੰਗਰ ਚਾਰਦਾ ਮੈਂ ਘੁਮਿਆਰਾਂ ਦੇ ਉਹਨਾਂ ਵਕਤਾਂ 'ਚ। ਅੱਛਾ ਜੀ ਮੱਝ ਵੜ ਕੇ ਨਾਲ ਮੁੰਜੀ ਸੀ ਸਿੱਖਾਂ ਦੀ, ਅੱਛਾ ਜੀ ਸਿੱਖਾਂ ਦੇ ਹੁੰਦਿਆਂ ਨਹੀਂ, ਮੈਂ ਤੁਹਾਨੂੰ ਗੱਲ ਦੱਸਣਾ। ਹਾਂਜੀ ਮੱਝ ਵੜ ਗਈ, ਉਹ ਝੋਟੀ ਲੇਟ ਗਈ, ਹਾਂਜੀ ਲੇਟ ਗਈ ਤਾਂ ਸਿੱਖ ਮੁੰਡੇ ਨੂੰ ਨਾ, ਅਸੀਂ ਪਿੱਪਲ ਦੇ ਉੱਤੇ ਖੇਡਦੇ ਹਾਂ, ਤੇ ਪਿੱਪਲ ਤੋਂ ਲੱਟ ਥੱਲੇ ਡੰਗਰ ਬੈਠੇ ਹਨ, ਅੱਛਾ ਉਹ ਕੀੜ ਕੜਾਂਗਾ ਜਾਂ ਜੋ ਵੀ ਬੱਚੇ ਖੇਡਦੇ ਨੇ, ਉਹਨੇ ਮੈਨੂੰ ਨਾ ਉਤਾਰ ਕੇ ਥੱਲੇ ਤੇ ਅੱਜ ਮੋਢੇ ਤੋਂ ਨਾ ਵਾਵਾ ਹਿਲਾਇਆ, ਅੱਛਾ ਘੁਮਿਆਰਾ ਉਹਦੇ ਨਾਂ। ਅੱਛਾ ਉਹ ਦੇਵੀਏ ਦਾ ਮੁੰਡਾ ਸੀ, ਹਾਂਜੀ ਦੇਵੀਆ ਜੱਟ ਸੁਣਿਆ ਇਹ, ਦੇਵੀ ਵਾਲਾ ਕੀ ਪਤਾ। ਆਹੋ ਜੀ। ਹਾਂਜੀ ਦੇਵੀ ਵਾਲਾ ਖੂਬ, ਹਾਂ। ਦੇਵੀ ਵਾਲੇ ਜੱਟ ਦਾ ਮੁੰਡਾ ਸੀ। ਹਾਂ ਹਾਂ ਅੱਛਾ ਉਹਨੇ ਮੈਨੂੰ ਲਾਇਆ, ਤੇ ਉਹ ਸੀ ਸਾਡਾ ਇੱਕ ਸਾਈ ਬੈਠਾ ਵਡੇਰਾ, ਅੱਛਾ ਜਿਵੇਂ ਹੁਣ ਅਸੀਂ ਵਡੇਰੇ ਹਾਂ। ਹਾਂਜੀ ਉਹ ਤੇ ਉਹਦੇ ਚੜ੍ਹ ਉੱਤੇ ਗਿਆ, ਹਾਲਾਂਕਿ ਉਹ ਸਿੱਖ ਸੀ, ਕੋਈ 20-25 ਪੈਲੀਆਂ ਦਾ ਤਰੀਆਂ ਦਾ ਮਾਲਕ ਸੀ, ਅੱਛਾ ਤੇ ਦੋਵੇਂ ਪਿਓ ਪੁੱਤਰ ਸਨ ਉੱਥੇ ਹੀ, ਅੱਛਾ ਪਿੱਪਲ ਦੇ ਥੱਲੇ ਛਾਵੇਂ ਬੈਠੇ। ਉਹ ਜਿਹੜਾ ਸਾਈ ਸੀ ਨਾ ਵਡੇਰਾ, ਹਾਂਜੀ ਉਹਦੇ ਨਾਂ ਚੇਲਾ ਸੀ ਤੇ ਨਾਂ ਉਹਦੇ ਸੋਹਣਾ ਸੀ। ਅੱਛਾ ਉਹ ਤੇ ਚੜ੍ਹ ਉਹਦੇ ਉੱਤੇ ਗਿਆ, ਅੱਛਾ ਸਿੱਖ ਮੁੰਡੇ ਦੇ। ਅੱਛਾ ਤੇਰੀ ਮਾਂ ਨੂੰ ਤੇ ਤੇਰੀ ਭੈਣ ਨੂੰ ਤੂੰ ਕੀ ਸਮਝਿਆ? ਮੁੰਡੇ ਨੂੰ ਮਦਦ ਤੂੰ ਥੋੜ੍ਹੇ ਚਪੇੜ ਮਾਰੀ ਹੋਈ ਜਾਂ ਉਂਝ ਹੀ ਹਿਲਾਇਆ ਉਹਨੇ, ਅੱਛਾ ਤੂੰ ਇਹਨੂੰ ਕੀ ਸਮਝਿਆ? ਅੱਛਾ ਇਹ ਕਿਹਦਾ ਪੁੱਤਰ ਹੈ? ਹਾਂ ਤੈਨੂੰ ਇਹ ਨਹੀਂ ਪਤਾ? ਹਾਂ ਉਦੋਂ ਕਹਿੰਦੇ ਖੱਤਰੀ ਸਾਰੇ ਰਾਜ ਵਾੜੇ ਹਨ, ਹਾਂ ਇੱਥੋਂ ਦਾਣਾ ਨਹੀਂ ਸੀ ਮੁੱਕਦਾ, ਹੋਰ ਕੋਲ ਸਾਰਿਆਂ ਦਾ ਮੁੱਕ ਗਿਆ। ਠੀਕ ਹੈਂਜੀ ਵਿਆਜ ਉਹਨਾਂ ਚੱਲਦਾ ਸੀ, ਦੜੋਪਾ ਦੇਣਾ ਤੇ 1.5 ਲੈ ਲੈਣਾ ਸ਼ਾਮ ਨੂੰ। ਠੀਕ ਇਹ ਸਾਧੂ ਗਿਆ ਖੱਤਰੀਆਂ ਦਾ? ਸਾਧੋ ਕਹਿੰਦੇ ਖੱਤਰੀਆਂ ਦਾ ਵਿਆਜ ਚੱਲਦਾ ਸੀ, ਅੱਛਾ ਜਿਹਨੂੰ ਵਿਆਜ ਆਂਦੇ ਨੇ, ਹਾਂ ਹਾਂ ਡਿਓਡ, ਉਹ ਹੁਣ ਉਹਨੂੰ ਡਿਊ ਆਂਦੇ ਨੇ, ਲੈਂਦੇ ਹੁਣ ਵੀ ਹੈ।